ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 11 ਮਾਰਚ 2019 28 ਫੱਗਣ ਨਾਨਕ ਸ਼ਾਹੀ ਸੰਮਤ 550 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਮ ਕੇਬਲ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਇਸ ਵੀਕ ਦਾ ਅਸੀਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਤੁਹਾਨੂੰ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਹੇ ਹਾਂ ਇੱਕ ਨਵੇਂ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੀਕਐਂਡ ਮੈਂ ਵਾਸ਼ਿੰਗਟਨ 'ਚ ਸੀ ਜੀ। ਜ਼ਾਰਾ ਤੌਰ ਤੇ ਜਿੱਥੇ ਇੱਕ ਨਿੱਜੀ ਫੰਕਸ਼ਨ ਸੀ, ਉੱਥੇ ਇਸ ਕਿਸਮ ਦੇ ਫੰਕਸ਼ਨ ਮੌਕੇ ਵੀ ਹੁੰਦੇ ਨੇ, ਜਿਸ ਫੰਕਸ਼ਨ ਦੇ ਵਿੱਚ ਅਮਰੀਕਾ ਭਰ ਤੋਂ ਸਿੱਖਾਂ ਦੇ ਨੁਮਾਇੰਦੇ ਪਹੁੰਚੇ ਹੋਏ ਸਨ ਜੀ। ਔਰ ਉਹਨਾਂ ਦੇ ਨਾਲ ਵੀ ਗੱਲਬਾਤ ਦਾ ਮੌਕਾ ਮਿਲਿਆ। ਔਰ ਅਗਲੇ ਦਿਨ ਐਤਵਾਰ ਨੂੰ ਅੱਡ-ਅੱਡ 2-3 ਥਾਵਾਂ ਦੇ ਉੱਤੇ 1-to-1 ਮੀਟਿੰਗਸ ਦਾ ਸਿਲਸਿਲਾ ਵੀ ਸੀ। ਜੀ। ਇੱਕ ਗੱਲ ਮੈਂ ਮਹਿਸੂਸ ਕਰ ਸਕਦਾ ਹਾਂ ਕਿ ਇਸ ਵੇਲੇ ਡਾਇਸਪੋਰਾ ਸਿੱਖ ਜਿਹਨੂੰ ਅਪਬੀਟ ਮੂਡ 'ਚ ਨੇ ਜੀ। ਔਰ ਜ਼ਾਰਾ ਤੌਰ ਦੇ ਉੱਤੇ ਜਿੱਥੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਹੁਣ ਕਲੈਰਿਟੀ ਦੇ ਨਾਲ ਸੋਚਿਆ ਜਾਂਦਾ ਹੈ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਪਾਕਿਸਤਾਨ ਦੀ ਗੁੱਡਵਿਲ ਜਿਹੜੀ ਸਿੱਖਾਂ ਪ੍ਰਤੀ ਹੈ, ਕਰਤਾਰਪੁਰ ਕੋਰੀਡੋਰ ਤੋਂ ਲੈ ਕੇ ਹੁਣ ਤੱਕ, ਔਰ ਉਸ ਦੇ ਨਾਲ ਨਾਲ ਭਾਰਤੀ ਹਕੂਮਤ ਔਰ ਉਹਨਾਂ ਦੇ ਜਿਹੜੇ ਬਾਹਰ ਬੈਠੇ ਟੌਂਟ ਬਟੌਂਟ ਵੀ ਨੇ। ਇੱਕ ਤਾਂ ਉਹਨਾਂ ਦੇ ਅਫੀਸ਼ੀਅਲ ਨੇ ਜਿਹੜੇ ਐਮਬੈਸੀਆਂ, ਹਾਈ ਕਮਿਸ਼ਨਾਂ, ਕੌਂਸਲੇਟਾਂ 'ਚ ਬੈਠੇ ਜਿਹੜੇ ਨੇ ਉਹ ਸ਼ਰਾਰਤ ਕਰਦੇ ਨੇ ਔਰ ਆਪਣੀ ਜਿਹੜੀ ਡਰਟੀ ਗੇਮ ਖੇਡ ਰਹੇ ਨੇ। ਔਰ ਦੂਸਰੇ ਕੁਝ ਜਿਹੜੇ ਪਿਛਲੇ ਪੀਰੀਅਡ ਦੇ ਵਿੱਚ ਡਾਇਸਪੋਰਾ 'ਚ ਖੁੰਬਾਂ ਵਾਂਗ ਉਹਨਾਂ ਨੇ ਖੜੇ ਕੀਤੇ, ਖਾਸ ਤੌਰ ਤੇ ਜਦੋਂ ਤੋਂ ਗੁਰਦੁਆਰਿਆਂ ਦੇ ਵਿੱਚ ਭਾਰਤੀ ਡਿਪਲੋਮੈਟਸ ਦੇ ਦਾਖਲੇ ਤੇ ਪਾਬੰਦੀ ਲੱਗੀ, ਉਹ ਵੀ ਹੁਣ ਔਨ ਦਾ ਰਨ ਨੇ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਇਸ ਸਾਰੇ ਚੋਂ, ਕਿਉਂਕਿ ਮੋਦੀ ਸਰਕਾਰ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਬੜੀ ਬੁਰੀ ਤਰ੍ਹਾਂ ਐਕਸਪੋਜ਼ ਹੋਈ ਹੈ ਔਰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਇੱਕ ਨੈਰੇਟਿਵ ਬਿਲਡ ਕੀਤਾ ਹੋਇਆ ਸੀ, ਇੰਡੀਆ ਦਾ ਇੱਕ ਡਿਜ਼ਨੀਲੈਂਡ ਬਣਾਇਆ ਹੋਇਆ ਸੀ, ਸੁਪਰ ਪਾਵਰ, ਔਰ ਆਪਣੇ ਆਪ ਨੂੰ ਅਮਰੀਕਾ, ਚੀਨ ਔਰ ਵੈਸਟਰਨ ਪਾਵਰਸ ਨਾਲ ਕੰਪੇਅਰ ਕਰਦੇ ਸੀ, ਉਹ ਵੀ ਜਿਹੜਾ ਇਹਨਾਂ ਦਾ ਭਰਮ ਭੁਲੇਖਾ ਹੀ ਨਹੀਂ ਟੁੱਟਾ, ਜਿਸ ਨੂੰ ਕਹਿੰਦੇ ਨੇ ਕਿ ਵੀ ਜ਼ਮੀਨ 'ਚ ਵੜ ਗਏ। ਲੇਕਿਨ ਜਦੋਂ ਗੱਲ ਇੱਥੋਂ ਤੱਕ ਹੋਏ ਕਿ ਝੂਠ ਬੋਲਣਾ ਹੀ ਹੈ ਔਰ ਬੋਲ ਬੋਲ ਕੇ ਉਸ ਤੇ ਖੁਦ ਵੀ ਯਕੀਨ ਕਰਨਾ ਹੈ, ਔਰ ਜ਼ਾਹਰ ਹੈ ਵੀ ਇੱਕ ਤਬਕਾ ਅੱਜ ਵੀ ਜਿਹੜਾ ਜਿਨ੍ਹਾਂ ਦਾ ਖਬਰਾਂ ਦਾ ਸੋਰਸ ਭਾਰਤ ਦਾ ਇਲੈਕਟ੍ਰੋਨਿਕ ਮੀਡੀਆ ਹੈ, ਉਹ ਉਸ ਝੂਠ ਤੇ ਜੋ ਕਿ ਉਹ ਪਰੋਸ ਰਹੇ ਨੇ ਉਸ ਦੇ ਉੱਤੇ ਯਕੀਨ ਵੀ ਕਰਦੇ ਨੇ। ਪਰ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਵੀ ਈਵਨ ਭਾਰਤ ਦੇ ਵਿੱਚ ਵੀ ਸਵਾਲ ਚੁੱਕੇ ਜਾ ਰਹੇ ਨੇ। ਉਹ ਭਾਵੇਂ ਐਕੈਡੈਮਿਸ਼ੀਅਨਸ ਵੱਲੋਂ ਤਾਂ ਪਹਿਲਾਂ ਹੀ ਹਿੰਦੂਤਵਾਦੀ ਆਈਡੀਓਲੋਜੀ ਨੂੰ ਲੈ ਕੇ ਉਹਨਾਂ ਨੇ ਕਈਆਂ ਨੇ ਆਪਣੇ ਜਿਹੜੇ ਲਿਟਰਰੀ ਅਵਾਰਡ ਸੀ, ਜਿਨ੍ਹਾਂ ਨੂੰ ਉੱਥੇ ਸਾਹਿਤ ਅਕੈਡਮੀ ਅਵਾਰਡ ਕਹਿੰਦੇ ਨੇ, ਉਹ ਵਾਪਸ ਕੀਤੇ ਸੀ। ਕੁਝ ਜਿਹੜੇ ਨੇ ਉਹਨਾਂ ਨੇ ਇਹਨਾਂ ਦੀਆਂ ਹਿੰਦੂਤਵਾ ਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ, ਕਿਲਿੰਗ ਕਰਨ ਦਾ ਜਿਹੜਾ ਇਹਨਾਂ ਦਾ ਨਾਜ਼ੀਆਂ ਤੋਂ ਲਿਆ ਹੋਇਆ ਫਾਰਮੂਲਾ, ਉਸ ਨੂੰ ਉਹਨਾਂ ਨੇ ਚੈਲੰਜ ਕੀਤਾ ਔਰ ਆਪਣੀ ਜਾਨ ਦੀ ਕੁਰਬਾਨੀ ਵੀ ਦਿੱਤੀ, ਜਿਨ੍ਹਾਂ 'ਚ ਬੜਾ ਵੱਡਾ ਇੰਟੈਲੈਕਚੁਅਲ ਸਾਊਥ ਦਾ ਕੁਲਬੁਰਜੀ ਔਰ ਜਰਨਲਿਸਟ ਗੌਰੀ ਲੰਕੇਸ਼। ਇਹ ਉਹ ਬਹਾਦਰ ਕਲਮਾਂ ਨੇ ਜਿਨ੍ਹਾਂ ਨੂੰ ਹਮੇਸ਼ਾ ਹੀ ਮੈਂ ਸਮਝਦਾ ਕਿ ਸਾਡਾ ਸਲੂਟ ਕਰਨਾ ਬਣਦਾ ਹੈ। ਸਿਰਫ ਯੋਧਾ ਜੰਗ ਦੇ ਮੈਦਾਨ ਦੇ ਵਿੱਚ ਹੀ ਨਹੀਂ ਹੁੰਦਾ ਜਿਹੜਾ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ। ਮੈਂ ਸਮਝਦਾ ਜਿਹੜਾ ਸੱਚ, ਹੱਕ, ਇਨਸਾਫ ਦੇ ਲਈ ਜਿੱਥੇ ਵੀ ਉਹ ਬੈਠੇ, ਔਰ ਰਾਈਟਰ, ਲਿਖਾਰੀ, ਪੱਤਰਕਾਰ ਜਿਹੜੇ ਕਿ ਬਹਾਦਰ ਆਵਾਜ਼ਾਂ ਨੇ ਅੱਜ ਦੇ ਦੌਰ 'ਚ, ਉਹ ਕਿਤੇ ਵੀ ਹੋਣ, ਅਰੁਣਧਾਤੀ ਰਾਏ ਵਰਗੀ ਬਹਾਦਰ ਆਵਾਜ਼ ਜਿਹੜੀ ਇਹਨਾਂ ਨੂੰ ਹਰ ਕਦਮ ਤੇ ਬੇਨਕਾਬ ਕਰਦੀ ਹੈ। ਅਸੀਂ ਸਮਝਦੇ ਹਾਂ ਵੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਿੱਥੇ ਤੁਸੀਂ ਆਪਣੀ ਜਾਨ ਨੂੰ ਜਿਹੜੀ ਹੈ ਉਹ ਰਿਸਕ 'ਚ ਪਾ ਕੇ ਵੀ ਗੱਲ ਕਰਦੇ ਹੋ। ਸੋ ਇੱਕ ਪਾਸੇ ਭਾਰਤ ਦੇ ਵਿੱਚ ਚੋਣਾਂ ਦਾ ਵੀ ਐਲਾਨ ਹੋ ਗਿਆ ਔਰ ਜਿਸ ਅੰਦਾਜ਼ 'ਚ ਸਿਰਫ 5 ਹਫ਼ਤੇ ਦਾ ਗੈਪ ਦੇ ਕੇ
ਪਹਿਲਾ ਫੇਜ਼ ਚੋਣਾਂ ਦਾ ਹੋਣਾ ਹੈ, ਭਾਵੇਂ ਸਪਰੈਡ ਆਊਟ 4 ਹਫ਼ਤੇ 'ਚ ਹੈ, ਉਹ ਦੱਸ ਰਿਹਾ ਕਿ ਕਿਵੇਂ, ਜਿਵੇਂ ਅੰਗਰੇਜ਼ੀ ਦਾ ਇੱਕ ਵਰਡ ਹੈ ਇਨ ਕਾਹੂਟਸ, ਜੀ ਕਿ ਉਹਨਾਂ ਦਾ ਚੀਫ ਇਲੈਕਸ਼ਨ ਕਮਿਸ਼ਨਰ ਅਰੋੜਾ ਪੰਜਾਬੀ ਹਿੰਦੂ ਔਰ ਮੋਦੀ ਸਰਕਾਰ ਇਨ ਕਾਹੂਟਸ ਨੇ, ਕਿਉਂਕਿ ਪੁਲਵਾਮਾ ਦੀ ਆੜ 'ਚ ਜੋ ਡਰਾਮੇਬਾਜ਼ੀ ਇਹਨਾਂ ਨੇ ਕੀਤੀ, ਕਿਉਂਕਿ ਨਾਲ ਦੀ ਨਾਲ ਐਕਸਪੋਜ਼ ਹੋਏ ਬਾਲਾਕੋਟ ਦਾ ਫੇਕ ਸਟ੍ਰਾਈਕ ਜਿਹਦੇ 'ਚ ਦਰਖਤਾਂ ਨੂੰ ਮਾਰ ਕੇ ਔਰ ਕਾਂ ਮਾਰ ਕੇ ਆ ਗਏ, ਉਹ ਵੀ ਹੁਣ ਸੈਟੇਲਾਈਟ ਇਮੇਜਰੀ ਜਿਹੜੀ ਹੈ ਸੈਂਟਰ ਲੈਵਲ ਦੇ ਉੱਤੇ ਜਿਹੜੀ ਹੈ ਵਰਲਡ ਲੈਵਲ ਦੇ ਉੱਤੇ ਉਹ ਐਕਸਪੋਜ਼ ਹੋਈ ਹੈ। ਜੀ ਇਸੇ ਤਰ੍ਹਾਂ ਵਿਦਨ ਕੰਟਰੀ ਈਵਨ ਅਸੀਂ ਇੱਕ ਸੈਗਮੈਂਟ ਡਿਸਕਸ ਕਰਾਂਗੇ ਕਿ ਈਵਨ ਰਾਜ ਠਾਕਰੇ ਜਿਹੜਾ ਬਾਲ ਠਾਕਰੇ ਦਾ ਭਤੀਜਾ ਕਿਸੇ ਵੇਲੇ ਸ਼ਿਵ ਸੈਨਾ ਦਾ ਕਰਤਾ ਧਰਤਾ ਸੀ, ਉਹਨੂੰ ਕਿਉਂਕਿ ਬਾਲ ਠਾਕਰੇ ਨੇ ਮਰਨ ਤੋਂ ਪਹਿਲਾਂ ਆਪਣੇ ਮੁੰਡੇ ਉਦਵ ਠਾਕਰੇ ਨੂੰ ਆਪਣਾ ਜਾਨਸ਼ੀਨ ਬਣਾਇਆ, ਤਾਂ ਉਹਨੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ MNS ਬਣਾਈ ਹੈ। ਉਹਨੇ ਵੀ ਇਹ ਕਿਹਾ, ਉਹਨੇ ਕਿਹਾ ਜੀ ਇਹ ਚੋਣਾਂ ਤੋਂ ਪਹਿਲਾਂ ਇੱਕ ਹੋਰ ਪੁਲਵਾਮਾ ਸਟਾਈਲ ਅਟੈਕ ਸਟੇਜ ਕਰ ਸਕਦੇ ਨੇ। ਜਦੋਂ ਇਸ ਕਿਸਮ ਦੀ ਆਵਾਜ਼ ਉੱਥੇ ਬੈਠੇ ਹਿੰਦੂ ਤਵੀਆਂ ਵੱਲੋਂ ਵੀ ਨਿਕਲੇ ਤੇ ਜ਼ਾਹਰ ਹੈ ਕਿ ਗੇਮ ਕਾਫੀ ਹੱਦ ਤੱਕ ਐਕਸਪੋਜ਼ ਹੋਈ ਹੈ ਔਰ ਇਹੀ ਕਾਰਨ ਹੈ ਕਿ ਇਹੀ ਚੋਣਾਂ ਜਿਹੜੀਆਂ ਕਿ ਹੋਰ 1.5 ਹਫ਼ਤਾ ਜਾਂ 8 ਹਫ਼ਤੇ ਵੀ ਅੱਗੇ ਪਾਈਆਂ ਜਾ ਸਕਦੀਆਂ ਸੀ, ਜਾਂ ਜਿਸ ਕਿਸਮ ਦੀ ਇਹਨਾਂ ਨੇ ਵਾਰ ਲਾਈਕ ਸਿਚੁਏਸ਼ਨ ਪੈਦਾ ਕੀਤੀ ਹੈ, ਕਿਉਂਕਿ ਇਹ ਵੀ ਅਸੀਂ ਡਿਸਕਸ ਕੀਤਾ ਸੀ ਔਰ ਉੱਥੋਂ ਦੀ ਇਨਸਾਈਡ ਹਲਕਿਆਂ ਦੀ ਗੱਲਬਾਤ ਸੀ ਕਿ ਵੀ ਈਵਨ ਉਹ ਐਮਰਜੈਂਸੀ ਵੀ ਲਾਗੂ ਕਰ ਸਕਦੇ ਨੇ, ਇਹ ਕਹਿ ਕੇ ਕਿ ਜੀ ਵਾਰ ਲਾਈਕ ਸਿਚੁਏਸ਼ਨ ਹੈ। ਲੇਕਿਨ ਉਹਨਾਂ ਨੇ ਦੇਖਿਆ ਕਿ ਵੀ ਇਹਨਾਂ ਦਾ ਜਿਹੜਾ ਪਾਜ ਮਲਮਾ ਹੈ ਇਹ ਲੈ ਗਿਆ, ਤੇ ਜੇ ਉਸ ਪਾਸੇ ਤੁਰੇ ਤੇ ਉਹ ਜ਼ਿਆਦਾ ਡੈਮੇਜ ਹੋਏਗਾ। ਸੋ ਇਹਨਾਂ ਨੇ ਇਹੀ ਕੰਸਪਾਇਰ ਕੀਤਾ ਕਿ ਵੀ ਥੋੜੇ ਤੋਂ ਥੋੜਾ ਵਕਤ ਦਿਓ ਤਾਂ ਕਿ ਕੈਂਪੇਨਿੰਗ ਦਾ ਦੂਸਰਿਆਂ ਨੂੰ ਔਰ ਜਿਹੜੇ ਸਵਾਲ ਉੱਠ ਰਹੇ ਨੇ ਉਹਨਾਂ ਦਾ ਇੱਕ ਪੂਰੇ ਤੌਰ ਦੇ ਉੱਤੇ ਇੱਕ ਮੁਹਿੰਮ ਨਾ ਬਣ ਜਾਏ। ਔਰ ਦੂਸਰੇ ਪਾਸੇ ਉਹਨਾਂ ਨੇ ਜਿਹੜੇ ਆਪਣੇ ਵਿਰੋਧੀ ਨੇ ਜਾਂ ਜਿਹੜੇ ਉਹਨਾਂ ਨੂੰ ਚੈਲੰਜ ਕਰਦੇ ਨੇ ਉਹਨਾਂ ਪ੍ਰਤੀ ਉਹੀ ਨੈਰੇਟਿਵ ਔਰ ਉਹਨਾਂ ਦੀ ਉਹੀ ਹਰਾਸਮੈਂਟ, ਉਹੀ ਮਾਰ ਕੁਟਾਈ ਬਹੁਤ ਸਾਰੀਆਂ ਥਾਵਾਂ ਤੇ, ਔਰ ਕੁਝ ਥਾਵਾਂ ਦੇ ਉੱਤੇ ਉਹਨਾਂ ਨੇ ਜਿਵੇਂ ਮੇਰਠ ਦੇ ਹਵਾਲੇ ਨਾਲ ਖਬਰ ਸੀ ਕਿ ਉੱਥੇ ਉਹਨਾਂ ਨੇ ਗਰੀਬ ਮੁਸਲਮਾਨ ਜਿੱਥੇ 90% ਰਹਿੰਦੇ ਸੀ ਪਰ ਉਹ ਜ਼ਮੀਨ ਬੜੀ ਕੀਮਤੀ ਹੈ ਮੇਨ ਮਾਰਕੀਟ ਦੇ ਨੇੜੇ, ਉਹਦੇ ਤੇ ਪੁਲਿਸ ਨੇ ਉਹਨਾਂ ਨੂੰ ਐਵਿਕਸ਼ਨ ਦੇ ਨਾਂ ਥੱਲੇ ਅੱਗ ਲਾ ਕੇ ਉਹਨਾਂ ਨੂੰ ਔਰ ਨਾ ਡਗਦੇ ਫਿਰ ਉਹਨਾਂ ਦੇ ਜਿਹੜੇ ਕੁਝ ਫੈਕਟਰੀਜ਼ ਵਗੈਰਾ ਸੀ ਉਹ ਵੀ ਸਾੜ ਦਿੱਤੀਆਂ। ਸੋ ਇਹ ਜਿਹੜੀਆਂ ਨੇ ਇਹਨਾਂ ਖਬਰਾਂ ਨੂੰ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਜਾਂ ਈਵਨ ਲੋਕਲ ਮੀਡੀਆ ਵੀ ਬਿਲਕੁਲ ਕਵਰ ਨਹੀਂ ਕਰ ਰਿਹਾ। ਕਸ਼ਮੀਰ ਦੇ ਵਿੱਚ ਜਿਹੜੀ ਜ਼ੁਲਮ ਦੀ ਹਨੇਰੀ ਝੁਲਾਈ ਹੋਈ ਹੈ ਜਿਸ ਅੰਦਾਜ਼ ਦੇ ਵਿੱਚ ਉਹ ਸਾਰੇ ਆਮ ਲੋਕਾਂ ਦੇ ਉੱਤੇ ਤਾਂ ਹੈ ਹੀ ਸੀ, ਲੇਕਿਨ ਈਵਨ ਮੀਰਵਾਇਜ਼ ਉਮਰ ਫਾਰੂਕ ਜਾਂ ਸੈਯਦ ਅਲੀ ਸ਼ਾਹ ਗਿਲਾਨੀ ਵਰਗੀਆਂ ਸ਼ਖਸੀਅਤਾਂ ਜਿਹੜੀਆਂ ਪਹਿਲਾਂ ਹੀ ਕੋਈ ਹਾਊਸ ਅਰੈਸਟ ਹੁੰਦੀਆਂ ਕੋਈ ਵੈਸੇ ਹੈ, ਉਹਨਾਂ ਨੂੰ ਜਿਹੜਾ ਇਹਨਾਂ ਦਾ NIA ਹੈ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, ਉਹਨਾਂ ਦੇ ਬੱਚਿਆਂ ਨੂੰ ਕਿ ਜੀ ਕਹਿ ਕੇ ਕਿ ਜੀ ਇਹ ਮਨੀ ਲਾਂਡਰਿੰਗ 'ਚ ਇਨਵੋਲਵ ਨੇ, ਤੁਸੀਂ ਦਿੱਲੀ ਆ ਕੇ ਪੇਸ਼ ਹੋ। ਸੋ ਇੱਕ ਪਾਸੇ ਉਹ ਹਰਾਸਮੈਂਟ ਦਾ ਦੌਰ ਹੈ ਵਿਦਨ ਦਾ ਕੰਟਰੀ, ਜਿਹੜਾ ਮੋਦੀ ਨੂੰ ਲਾਰਜਰ ਦੈਨ ਲਾਈਫ ਬਣਾਉਣ ਲਈ ਹੁਣ ਜਦੋਂ ਚੋਣਾਂ ਦਾ ਐਲਾਨ ਹੋ ਗਿਆ ਤੇ ਪੋਲ ਜਿਹੜਾ ਕੰਡਕਟ ਹੁੰਦਾ ਉਹ ਲਾਗੂ ਹੈ। ਲੇਕਿਨ ਪਿਛਲੇ 2-3 ਹਫ਼ਤੇ 'ਚ ਜਿਸ ਕਿਸਮ ਦੇ ਫੰਕਸ਼ਨ ਆਰਗੇਨਾਈਜ਼ ਕੀਤੇ ਗਏ ਔਰ ਜਿਸ ਕਿਸਮ ਦਾ ਝੂਠ ਵੇਚਿਆ ਗਿਆ, ਪਾਕਿਸਤਾਨ ਨੂੰ ਕਿਵੇਂ ਡਿਮੋਨਾਈਜ਼ ਕੀਤਾ ਗਿਆ, ਮਾਈਨੋਰਿਟੀ ਕਮਿਊਨਿਟੀਜ਼ ਪ੍ਰਤੀ ਕੀ ਰਵੱਈਆ ਰੱਖਿਆ ਗਿਆ, ਔਰ ਇਹ ਗੱਲ ਸਿਰਫ ਉੱਥੋਂ ਤੱਕ ਨਹੀਂ ਹੈ ਕਿਉਂਕਿ ਹੁਣ ਇਸ ਪਿਛਲੇ ਦੌਰ ਦੇ ਵਿੱਚ ਸਿੱਖ ਕੌਮ 30 ਮਿਲੀਅਨ ਸਿੱਖ ਕੌਮ ਖਲੋਤੀ ਹੈ ਸ਼ੇਰਾਂ ਵਾਂਗ ਨਿਕਲ ਕੇ। ਬੇਸ਼ੱਕ ਬਹੁਤ ਸਾਰੇ ਸਿੱਖ ਇੰਟੈਲੈਕਚੁਅਲ ਜਾਂ ਜਿਹੜੇ ਦਾਨਿਸ਼ਵਰ ਸਨ ਉਹ 70 ਸਾਲ ਤੋਂ ਹੀ ਮਹਿਸੂਸ ਕਰਦੇ ਸੀ ਜੂਨ 84 ਤੋਂ ਬਾਅਦ ਖਾਸ ਕਰਕੇ, ਪਰ ਹੁਣ ਜਿਹੜਾ ਇਹਨਾਂ ਦਿਨਾਂ ਦੀਆਂ ਘਟਨਾਵਾਂ ਨੇ ਪਿਛਲੇ ਹਫ਼ਤਿਆਂ 'ਚ ਖਾਸ ਤੌਰ ਤੇ ਕਰਤਾਰਪੁਰ ਲਾਂਘੇ ਤੋਂ ਬਾਅਦ ਜਿਹੜੀ ਗੁੱਡਵਿਲ ਸੀ ਔਰ ਕਸ਼ਮੀਰੀਆਂ ਤੇ ਜਦੋਂ ਹਮਲੇ ਹੋਏ ਸਿੱਖ ਕੌਮ ਨੇ ਉਹਨਾਂ ਨੂੰ ਨਾ ਸਿਰਫ ਆਪਣੇ ਘਰਾਂ 'ਚ ਰੱਖਿਆ, ਗੁਰਦੁਆਰੇ ਖੋਲੇ, ਚੈਲੰਜ ਵੀ ਕੀਤਾ ਜਾ ਕੇ ਉਹਨਾਂ ਹੋਸਟਲਾਂ ਔਰ ਕਾਲਜਾਂ ਦੇ ਬਾਹਰ ਜਿੱਥੇ ਕਸ਼ਮੀਰੀ ਸਟੂਡੈਂਟ ਪੜ੍ਹਦੇ ਸੀ, ਬਜ਼ੁਰਗ ਬਾਬੇ ਵੀ 70-70 80-80 ਸਾਲ ਦੇ ਜਾ ਕੇ ਪਹਿਰੇ ਤੇ ਸੀ ਜਿਹਦੀਆਂ ਫੋਟੋਆਂ ਵਾਇਰਲ ਹੋਈਆਂ। ਫਿਰ ਉਹਨਾਂ ਬੱਚੀਆਂ ਨੂੰ ਜਿਹੜੀਆਂ ਡਰਦਿਆਂ ਭਾਵੇਂ ਉੱਥੋਂ ਸੇਫ ਆ ਵੀ ਗਈਆਂ ਗੁਰਦੁਆਰਿਆਂ ਜਾਂ ਦੂਸਰੀ ਘਰਾਂ 'ਚ ਰੱਖਿਆ, ਫਿਰ ਉਹਨਾਂ ਨੇ ਯਕੀਨੀ ਬਣਾਇਆ ਕਿ ਵੀ ਉਹਨਾਂ ਦੇ ਘਰਾਂ ਤੱਕ ਛੱਡ ਕੇ ਆਉਣਾ। ਔਰ ਇਹ ਵੀ ਕਿੰਨਾ ਗੁੱਡਵਿਲ ਜੈਸਚਰ ਸੀ ਕਿ ਜਦੋਂ ਉਹ ਸਿੱਖ ਨੌਜਵਾਨ ਉਹਨਾਂ ਭੈਣਾਂ ਨੂੰ ਛੱਡ ਕੇ ਵਾਪਸ ਮੁੜ ਰਹੇ ਨੇ ਤਾਂ ਤੁਰੇ ਜਾਂਦੇ ਬਾਜ਼ਾਰਾਂ 'ਚੋਂ ਵੀ ਆਵਾਜ਼ ਮਾਰ ਕੇ ਜਿਹੜੇ ਕਸ਼ਮੀਰੀ ਦੁਕਾਨਦਾਰ ਹੈ ਕੋਈ ਸ਼ਾਲ ਭੇਟ ਕਰ ਰਿਹਾ ਹੈ ਕਿ ਤੁਸੀਂ ਸਾਡੀ ਇੱਜ਼ਤ ਨੂੰ ਮਹਿਫੂਜ਼ ਕੀਤਾ। ਸੋ ਮੈਂ ਸਮਝਦਾ ਵੀ ਜੇ ਸਾਨੂੰ ਲੱਗਦਾ ਹੈ ਕਿ ਇਹ ਸਾਰਾ ਇਸੇ ਤਰ੍ਹਾਂ ਜੰਗ ਦੇ ਖਿਲਾਫ ਲਾਈਨ, ਜਦੋਂ ਕਿ ਇਹਨਾਂ ਨੇ ਐਨ ਜਿਹੜਾ ਜੰਗੀ ਬੁਖਾਰ ਜਿਹੜਾ ਉਹ ਪੂਰਾ ਮਗਾਇਆ ਹੋਇਆ ਸੀ ਔਰ ਜਿਵੇਂ ਵੱਡੇ ਵੱਡੇ ਪ੍ਰੋਟੈਸਟ ਸਿੱਖਾਂ ਨੇ ਕੀਤੇ ਇੱਥੇ UN ਦੇ ਬਾਹਰ, ਮੈਂ ਬਹੁਤ ਦੇਰ ਬਾਅਦ ਦੇਖਿਆ ਕਿ ਇੰਨੀ ਜ਼ਿਆਦਾ ਮੀਡੀਆ ਕਵਰੇਜ ਔਰ ਜਿੰਨਾ
ਉਤਸ਼ਾਹ ਸੀ ਔਰ ਜਿੰਨੀ ਵੱਡੀ ਗਿਣਤੀ 'ਚ ਸਿੱਖਾਂ ਨੇ ਕਸ਼ਮੀਰੀਆਂ ਔਰ ਪਾਕਿਸਤਾਨੀਆਂ ਦੇ ਨਾਲ ਜਿਹੜਾ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਜੰਗ ਦੇ ਖਿਲਾਫ ਲਾਈਨ ਰੱਖੀ ਔਰ ਇਹ ਪੈਟਰਨ ਹੁਣ ਇਹਨਾਂ ਦੇ ਲਈ ਇਹ ਟੋਲਰੇਬਲ ਨਹੀਂ ਰਿਹਾ। ਹੁਣ ਜਿਵੇਂ ਹੁੰਦਾ ਹੈ ਤਾਂ ਇਹ ਛੂਛੇ ਨੇ ਔਰ ਅੱਧ ਭਰੇ ਘੜੇ ਨੇ ਜਿਹਨੇ ਛਲਕਣੇ। ਹੁਣ ਇਸ ਕਿਸਮ ਦਾ ਇੱਕ ਪ੍ਰੋਟੈਸਟ ਜਿਹੜਾ ਪਿਛਲੇ ਦਿਨਾਂ 'ਚ 2 ਦਿਨ ਪਹਿਲਾਂ ਹੀ ਲੰਡਨ ਦੇ ਵਿੱਚ ਕਸ਼ਮੀਰੀਆਂ ਔਰ ਸਿੱਖਾਂ ਨੇ ਰੱਖਿਆ ਸੀ, ਜਿਹੜਾ ਜੰਗ ਦੇ ਖਿਲਾਫ ਸੀ ਕਿ ਵੀ ਇਹ ਇੰਡੀਅਨ ਰਜੀਮ ਬਦੋਬਦੀ ਜੰਗ ਦੇ ਬਹਾਨੇ ਸਾਡੇ ਸਿੱਖ ਹੋਮਲੈਂਡ ਨੂੰ, ਦੋਵੇਂ ਪੰਜਾਬਾਂ ਨੂੰ ਤਬਾਹ ਕਰਨ ਦੀ ਨੀਤੀ ਰੱਖਦਾ ਹੈ। ਉਹਦੇ ਨਾਲ ਹੀ ਜ਼ਾਹਰਾ ਤੌਰ ਦੇ ਉੱਤੇ ਜਿਹੜੇ 3 ਸਿੱਖ ਨੌਜਵਾਨ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ, ਦੇਸ਼ ਧਰੋਹ ਕੇ ਉਹਨਾਂ ਦੇ ਘਰੋਂ ਧਾਰਮਿਕ ਕਿਤਾਬਾਂ ਨਿਕਲੀਆਂ ਨੇ ਸਿੱਖ ਸ਼ਹੀਦਾਂ ਦੀਆਂ ਜਿਨ੍ਹਾਂ ਦੇ ਵਿੱਚ ਜੀਵਨੀਆਂ ਸੀ ਔਰ ਉਹ ਪ੍ਰੋਟੈਸਟ ਬੜਾ ਜ਼ੋਰਦਾਰ ਚੱਲ ਰਿਹਾ ਸੀ। ਔਰ ਕਿਵੇਂ ਇੰਡੀਅਨ ਐਮਬੈਸੀ ਹਾਈ ਕਮਿਸ਼ਨ ਚੋਂ ਨਿਕਲ ਕੇ ਉਹਨਾਂ ਦੇ ਏਜੰਟਾਂ ਨੇ ਜਿਹੜਾ ਉਹ ਗੜਬੜ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਇਹਨਾਂ ਨੇ ਬਾਹਰ ਅਸੀਂ ਦੇਖਦੇ ਹਾਂ ਵੀ ਕਿਵੇਂ ਆਪਣੇ ਜਿਹੜੇ ਟੁਚੇ ਨੇ ਉਹਨਾਂ ਦੇ ਹੱਥ 'ਚ ਪਲੈਕੇਟ ਫੜਾ ਕੇ ਜਿਹਦੇ 'ਚ ਪੱਗ ਦੇ ਉੱਤੇ ਥੱਲੇ ਲਿਖ ਕੇ ਇੱਕ ਵੱਡਾ ਕਿ ਨਾਟ 2020 420। ਇਹਦਾ ਮਤਲਬ ਇਹ ਹੈ ਕਿ ਸਾਰੀ ਸਿੱਖ ਕਮਿਊਨਿਟੀ ਨੂੰ 420 ਬਣਾ ਰਹੇ ਨੇ ਔਰ ਪੱਗ ਦੇ ਥੱਲੇ ਜਿਹੜਾ ਟੈਰਰਿਸਟ ਔਰ ਦੂਜੇ ਦਰਸ਼ਕ ਜਿਹੜੇ ਨੇ ਸਕਰੀਨ ਦੇ ਉੱਤੇ ਉਹ ਪਲੈਕੇਟ ਦੇਖ ਸਕਦੇ ਨੇ। ਔਰ ਇਸ ਕਿਸਮ ਦਾ ਉਹਨਾਂ ਨੇ ਉੱਥੇ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਔਰ ਇਹ ਫਿਰ ਇਸ ਲੈਵਲ ਦੇ ਉੱਤੇ ਆ ਕੇ ਜਿਹੜਾ ਚੈਲੰਜ ਹੈ ਇਹ ਕਾਬਲੇ ਬਰਦਾਸ਼ਤ ਨਹੀਂ ਹੁੰਦਾ। ਫਿਰ ਖਾਲਸਾਈ ਪਰੰਪਰਾ ਮੁਤਾਬਕ ਸਿੱਖ ਨੌਜਵਾਨਾਂ ਨੇ ਉਹਨਾਂ ਨੂੰ ਚਾਟਾ ਵੀ ਛਕਾਇਆ ਔਰ ਉਹ ਫਿਰ ਜਿਵੇਂ ਹੁੰਦਾ ਹੈ ਕਿ ਵੀ ਜਦੋਂ ਅਸੀਂ ਐਕਸਪ੍ਰੈਸ਼ਨ ਯੂਜ਼ ਕਰਦੇ ਹਾਂ ਕਿ ਫਿਰ ਪੂੰਛ ਲੱਤਾਂ 'ਚ ਦੇ ਕੇ ਦੌੜਦੇ ਆ ਵੀ ਪਤਾ ਨਹੀਂ ਲੱਗਦਾ ਹੈ ਤਾਂ ਇਸ ਕਿਸਮ ਦਾ ਹੀ ਨੇ ਨਾ ਵੀ ਬੜਕ ਮਾਰ ਕੇ ਆਣਗੇ ਜੀ ਅਸੀਂ ਸ਼ੇਰ ਹੁੰਨੇ ਤੇ ਜਦੋਂ ਫਿਰ ਉਹ ਅੱਗੋਂ ਖਾਲਸਾਈ ਚਾਟਾ ਮਿਲਿਆ ਤਾਂ ਫਿਰ ਹੱਥ ਜੋੜ ਕੇ ਅਸੀਂ ਗਾਂ ਦੇ ਜਾਏ ਆ ਅਸੀਂ ਫਿਰ ਇਹ ਆ ਵੀ ਅਸੀਂ ਸਾਨ ਨਹੀਂ ਹੈਗੇ, ਪਹਿਲੀ ਬੜਕ ਸਾਨ ਦੀ ਹੈ ਫਿਰ ਗਾਂ ਦੇ ਜਾਇਆਂ ਦੀ ਹੈ। ਹਾਲਾਂਕਿ ਸਾਨੂੰ ਸਾਡੇ ਜਿਹੜੇ ਵੈਲਵਿਸ਼ਰ ਵੀ ਨੇ ਭੈਣ ਜੀ ਅਮਨਜੋਤ ਕੌਰ ਉਹਨਾਂ ਦੀ ਲਿਖਤ ਵੀ ਮਿਲੀ ਹੈ, ਅਸੀਂ ਕੰਸਰਨ ਤੱਕ ਪਹੁੰਚਾਈ ਵੀ ਹੈ ਕਿ ਵੀ ਸਾਨੂੰ ਇਸ ਗੱਲ ਤੋਂ ਖਬਰਦਾਰ ਹੋਣ ਦੀ ਲੋੜ ਹੈ ਕਿ ਵੀ ਇਹ ਖਾਸ ਕਿਸਮ ਦੀ ਪ੍ਰੋਵੋਕੇਸ਼ਨ ਜਿਹੜੀ ਕਿ ਸਾਹਮਣੇ ਆ ਰਹੀ ਹੈ ਇਹੋ ਜਿਹੀ ਅਸੀਂ ਜਦੋਂ 15 ਇਹਨਾਂ ਦਾ ਪਿਛਲੇ ਮੌਕੇ ਦੇ ਉੱਤੇ 26 ਜਨਵਰੀ ਦੇ ਮੌਕੇ ਤੇ ਵਾਸ਼ਿੰਗਟਨ 'ਚ ਐਮਬੈਸਡਰ ਦੇ ਬਾਹਰ ਜਿੱਥੇ ਕਿ ਇਹਨਾਂ ਨੇ ਰੱਖਿਆ ਸੀ ਰਿਪਬਲਿਕ ਡੇ, ਸਿੱਖਾਂ ਨੇ ਪ੍ਰੋਟੈਸਟ ਕੀਤਾ ਜ਼ੋਰਦਾਰ, ਇਹਨਾਂ ਦਾ ਝੰਡਾ ਵੀ ਸਾੜਿਆ ਇੰਡੀਆ ਦਾ, ਉੱਥੇ ਵੀ ਇਸ ਕਿਸਮ ਦੀ ਪ੍ਰੋਵੋਕੇਸ਼ਨ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਹਾਲਾਂਕਿ ਫਿਰ ਜਦੋਂ ਖਾਲਸੇ ਖਲੋ ਜਾਂਦੇ ਨੇ ਫਿਰ ਤਾਂ ਕੀ ਹੈ, ਲੇਕਿਨ ਇਹਨੂੰ ਜੇ ਤੁਸੀਂ ਵੱਡੇ ਲੰਬੇ ਜਿਹੜਾ ਉਹ ਸਾਰੇ ਪਰਸਪੈਕਟਿਵ 'ਚ ਦੇਖੋ ਫਿਰ ਸਾਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ ਕੌਸ਼ੀਅਸਲੀ ਕਿ ਸਾਡਾ ਜਿਹੜਾ ਰਿਸਪੌਂਸ ਵੀ ਹੈ, ਹਾਲਾਂ ਇੰਗਲੈਂਡ ਦੇ ਵਿੱਚ ਉਹ ਮੇਜਰਡ ਰਿਸਪੌਂਸ ਸੀ, ਉਹਨੂੰ ਉਹਨਾਂ ਨੇ ਉਨਾ ਹੀ ਜਿਹੜਾ ਉਹ ਚਾਟਾ ਛਕਾਇਆ ਜਿੰਨਾ ਕਿ ਡਿਜ਼ਰਵ ਕਰਦਾ ਸੀ, ਲੇਕਿਨ ਉਹਦੇ ਇਮੇਜ ਲੈ ਕੇ ਆਲਰੇਡੀ ਇੰਡੀਅਨ ਮੀਡੀਆ ਦੇ ਵਿੱਚ ਬਾਹਰਲੇ ਸਿੱਖਾਂ ਨੂੰ ਤਾਂ ਡਾਇਸਪੋਰਾ ਨੂੰ ਖਾਲਿਸਤਾਨੀ ਔਰ ISI ਦੇ ਏਜੰਟ ਦੱਸ ਹੀ ਰਹੇ ਨੇ। ਇੱਕ ਉੱਥੇ ਵੀ ਖੌਫ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉੱਥੇ ਜਿਹੜੇ ਸਾਡੇ ਵੈਲਵਿਸ਼ਰ ਨੇ ਜਾਂ ਸਾਡੇ ਕੌਮੀ ਐਕਟਿਵਿਸਟ ਨੇ ਉਹਨਾਂ ਨੇ ਸਾਨੂੰ ਥੋੜੀ ਜਿਹੀ ਇਹ ਪਿਆਰ ਭਰੀ ਝਿੜਕ ਵੀ ਦਿੱਤੀ ਹੈ ਕਿ ਵੀ ਇਸ ਕਿਸਮ ਦੀ ਗੱਲ ਨਾ ਕਰੋ ਕਿ ਜਿੱਥੇ ਇਹਨਾਂ ਨੂੰ ਚੋਣਾਂ ਦੇ ਵਿੱਚ ਜਿਹੜੇ ਅਗਲੇ 4 ਹਫ਼ਤੇ ਜਿਨ੍ਹਾਂ ਨੂੰ ਮੁੱਦੇ ਚਾਹੀਦੇ ਨੇ ਉਹ ਮੁੱਦਾ ਮਿਲ ਜਾਏ ਔਰ ਇਹ ਫਿਰ ਉਸ ਚੋਂ ਖਰਾਬੀ ਕਰਨ। ਸੋ ਅਸੀਂ ਇਹ ਨੋਟ ਆਫ ਕਾਸ਼ਨ ਵੀ ਆਪਣੀਆਂ ਜਿਹੜੀਆਂ ਫੈਲੋ ਆਰਗੇਨਾਈਜੇਸ਼ਨਸ ਨੇ, ਸਾਡੀਆਂ ਸਿਸਟਰ ਆਰਗੇਨਾਈਜੇਸ਼ਨਸ ਜਿਹੜੀਆਂ ਸਾਰੇ ਪਾਸੇ ਐਕਟਿਵ ਨੇ ਔਰ ਬਹੁਤ ਜ਼ਬਰਦਸਤ ਐਕਟੀਵਿਟੀ ਹੋ ਰਹੀ ਹੈ ਔਰ ਇਸ ਤੋਂ ਥੋੜਾ ਜਿਹਾ ਸਾਨੂੰ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਜਿਹੜਾ ਸਿੱਖ ਔਰ ਮੁਸਲਮਾਨ ਸਾਡੇ ਇੱਕ ਲਹੂ 'ਚ ਹੈ, ਸਾਡੇ ਬਣਤਰ 'ਚ ਹੈ, ਅਸੀਂ ਕੌਮੀ ਸਾਡੇ ਨਿਸ਼ਾਨ ਹੋਣ, ਸਾਡੇ ਜਿਵੇਂ ਹਜ਼ਰਤ ਸਾਹਿਬ ਨੇ ਪੈਗੰਬਰ ਹੋਣ ਨਬੀ ਜਾਂ ਸਿੱਖ ਗੁਰੂਆਂ ਜਾਂ ਗੁਰਬਾਣੀ ਬਾਰੇ ਜਾਂ ਦਸਤਾਰ ਬਾਰੇ ਕੋਈ ਵੀ ਇਸ ਕਿਸਮ ਦੀ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ। ਪਰ ਮੈਂ ਸਮਝਦਾ ਹਾਂ ਵੀ ਫਿਰ ਵੀ ਇਸ ਗੱਲ ਦਾ ਜ਼ਰੂਰ ਧਿਆਨ ਰੱਖੀਏ ਕਿ ਵੀ ਇਹ ਨਾ ਹੋਏ ਕਿ ਇਹ ਸਾਰੇ ਉਹਨਾਂ ਦੇ ਟ੍ਰੈਪ ਦੇ ਵਿੱਚ ਅਸੀਂ ਵਾਕ ਹੀ ਕਰ ਰਹੇ ਹੋਈਏ ਔਰ ਅਲਟੀਮੇਟਲੀ ਇਸ ਦਾ ਨੁਕਸਾਨ ਜਿਹੜਾ ਸਾਡੇ ਕਾਜ਼ ਨੂੰ ਇੱਥੇ ਵੀ ਉਹ ਇਹ ਕਹਿਣਗੇ ਕਿ ਜੀ ਦੇਖੋ ਇਹ ਤਾਂ ਟੈਰਰਿਸਟ ਨੇ। ਪਹਿਲਾਂ ਹੀ ਲੰਡਨ ਦੇ ਵਿੱਚ ਜਿਹੜਾ 15 ਅਗਸਤ ਦਾ ਹੋਇਆ ਰੈਫਰੈਂਡਮ 2020 ਦਾ ਫੰਕਸ਼ਨ ਸੀ ਉਹਨੂੰ ਲੈ ਕੇ ਇਹਨਾਂ ਨੇ ਕੀ ਡਰਾਮਾ ਕੀਤਾ। ਫਿਰ ਜਦੋਂ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ ਸੀ ਉਸ ਨੂੰ ਲੈ ਕੇ ਡਿਮਾਰਸ਼ੇ ਭੇਜੇ ਇਹਨਾਂ ਦੀ ਫੋਰਨ ਮਿਨਿਸਟਰੀ ਨੇ ਕਿ ਜੀ ਇਹ ਹਾਊਸ ਆਫ ਲਾਰਡਸ ਹੋ ਰਿਹਾ ਹੈ, ਪਾਕਿਸਤਾਨੀ ਫੋਰਨ ਮਿਨਿਸਟਰ ਆ ਰਿਹਾ ਹੈ,
ਇਹਨੂੰ ਰੋਕੋ। ਜੀ। ਸੋ ਇਸ ਸਾਰੇ ਮੁੱਦੇ ਦੇ ਉੱਤੇ ਅੱਜ 9:30 ਤੋਂ 10 ਦੇ ਟਾਈਮ ਸਲੋਟ 'ਚ ਐਡਵੋਕੇਟ ਰਣਜੀਤ ਸਿੰਘ ਸਰਾਂ, ਜਿਹੜੇ ਕਿ ਉੱਥੇ ਐਕਟਿਵਿਸਟ ਵੀ ਨੇ, ਵਰਲਡ ਸਿੱਖ ਪਾਰਲੀਮੈਂਟ ਨਾਲ ਵੀ ਉਹਨਾਂ ਦਾ ਤਾਲੁਕ ਹੈ, ਔਰ ਉਹ ਲੰਬੇ ਵਕਤ ਤੋਂ ਜਿਹੜੀ ਇਹ ਸਾਂਝ ਹੈ ਕਸ਼ਮੀਰੀਆਂ ਔਰ ਸਿੱਖਾਂ ਦੀ, ਉਸ ਦੇ ਜਿਹੜੇ ਨੇ ਝੰਡਾ ਬਰਦਾਰ ਨੇ। ਅੱਜ ਉਸ ਨੂੰ ਜਿਹੜਾ ਉਹ ਬੂਰ ਪਿਆ, ਜਿਵੇਂ ਅਸੀਂ ਪੰਜਾਬੀ 'ਚ ਕਹਿੰਦੇ ਆ ਕਿ ਜਿਹੜਾ ਪੌਦਾ ਲਾਇਆ ਸੀ ਉਹ ਫਰਕਟੀਫਾਈ ਹੋਣਾ ਸ਼ੁਰੂ ਹੋਇਆ। ਸੋ 9:30 ਤੋਂ 10 ਦੇ ਪ੍ਰੋਗਰਾਮ ਸਾਡੇ ਦਰਸ਼ਕ ਜ਼ਰੂਰ ਦੇਖਣ। ਦੂਸਰਾ ਐਸਪੈਕਟ ਮੈਂ ਸਮਝਦਾ ਵੀ ਇੱਕ ਪਾਸੇ ਜਿੱਥੇ ਭਾਰਤ ਨੇ ਆਪਣੇ ਡਿਪਲੋਮੈਟਿਕ ਚੈਨਲਸ ਰਾਹੀਂ ਬਾਹਰ ਵੀ ਉਹੀ ਝੂਠ ਵੇਚਣ ਦੀ ਕੋਸ਼ਿਸ਼ ਕੀਤੀ, ਜੈਸ਼ੇ ਮੁਹੰਮਦ ਦਾ ਡਰਾਮਾ, ਉਹਨੂੰ ਪੁਲਵਾਮਾ ਨਾਲ ਜੋੜ ਕੇ ਪਾਕਿਸਤਾਨ ਦੀ ਉਹਦੀ ਮਦਦ, ਹਾਲਾਂਕਿ 2002 ਤੋਂ ਪਾਕਿਸਤਾਨ ਦੇ ਵਿੱਚ ਇਸ ਗਰੁੱਪ ਦੇ ਉੱਤੇ ਪਾਬੰਦੀ ਹੈ। ਹੁਣ ਇਹਨਾਂ ਦਾ ਖਾਸ ਜਿਹੜਾ ਫੋਰਨ ਸੈਕਟਰੀ ਹੈ ਉਹ ਵਾਸ਼ਿੰਗਟਨ ਆ ਕੇ ਬੈਠਾ ਹੈ ਕਿ UN ਸਿਕਿਉਰਿਟੀ ਕੌਂਸਲ ਦੇ ਵਿੱਚ ਜਿਹੜਾ ਉਹਨੂੰ ਫੇਰ ਜਿਹੜਾ ਉਹ ਦਹਿਸ਼ਤਗਰਦ ਬਣਾਉਣਾ। ਪਰ ਲੇਟੈਸਟ ਖਬਰ ਇਹ ਹੈ ਵੀ ਚਾਈਨਾ, ਜਿਸ ਦੇ ਉੱਤੇ ਅਮਰੀਕਾ ਦਬਾਅ ਬਣਾ ਰਿਹਾ ਹੈ ਕਿ ਫਾਲ ਇਨ ਲਾਈਨ, ਉਹ ਅਜੇ ਤੱਕ ਸਹਿਮਤ ਨਹੀਂ ਹੈ। ਇਹ ਸਭ ਡਰਾਮੇਬਾਜ਼ੀਆਂ ਨੇ। ਇਹਨਾਂ ਨੂੰ ਵੀ ਪਤਾ ਹੈ ਵੀ ਇਹਨਾਂ ਦੇ ਹੀ ਖੜੇ ਕੀਤੇ ਹੋਏ ਲੋਕ ਨੇ ਕਿ ਇਹਨੂੰ ਕੀ ਬਣਾਉਣਾ ਹੈ, ਕਿ ਇਹਨੂੰ ਖੂੰਖਾਰ ਦਹਿਸ਼ਤਗਰਦ ਬਣਾਉਣਾ ਹੈ, ਕਿ ਇਹਨੂੰ ਜਿਹੜਾ ਉਹ ਸੰਤ ਬਣਾਉਣਾ ਹੈ। ਇਹ ਇਹਨਾਂ ਲੋਕਾਂ ਦੇ ਹੱਥ ਵਸ ਹੈ ਜਿਹੜੇ ਲੋਕ ਆਪਣਾ ਜਿਹੜੇ ਮੁਫਾਦ ਦਾ ਸੌਦਾ ਵੇਚਦੇ ਨੇ। ਪਰ ਮੈਂ ਇਹ ਦੇਖ ਰਿਹਾ ਵੀ ਜਿਹੜੀਆਂ ਸੀਨੀਅਰ ਵੌਇਸਿਸ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਔਰ ਅਸੀਂ ਪੰਜਾਬੀ 'ਚ ਕਵਾਂਗੇ ਕਿ ਦੁਨੀਆ 'ਚ ਜਿਹੜੇ ਅਕਲ ਤੋਂ ਕੰਮ ਲੈਂਦੇ ਨੇ, ਜਿਹੜੇ ਵਿਕੇ ਹੋਏ ਨਹੀਂ ਨੇ, ਜਿਹੜਾ ਇਹਨਾਂ ਨੇ ਇੱਕ ਧੂਆਂ ਔਰ ਗਰਦੇ ਗੁਬਾਰ, ਜਿਹੜਾ ਮਿੱਟੀ ਘੱਟੇ ਦਾ ਗੁਬਾਰ ਇਕੱਠਾ ਕੀਤਾ ਹੈ ਇਹਨਾਂ ਨੇ ਝੂਠ ਬੋਲ ਬੋਲ ਕੇ, ਜੰਗ ਦੀ ਨਰੇਸ਼ਨ, ਪਾਕਿਸਤਾਨ ਨੂੰ ਹਰ ਗੱਲ ਦੇ ਵਿੱਚ ਐਕਿਊਜ਼ ਕਰਕੇ, ਜਿਹੜੇ ਇਸ ਗਰਦੇ ਗੁਬਾਰ ਚੋਂ ਜਾਂ ਗਸ਼ਤੇ ਗੁਬਾਰ ਸ਼ਾਇਦ ਲਫ਼ਜ਼ ਹੁੰਦਾ ਹੈ, ਉਸ ਨੂੰ ਜਿਹੜਾ ਸਮਝਦੇ ਨੇ ਔਰ ਉਸ ਤੋਂ ਬਿਯੋਂਡ ਦੇਖਦੇ ਨੇ, ਉਹ ਉਸ ਸਭ ਨੂੰ ਜਿਹੜਾ ਇਹਨਾਂ ਦੇ ਝੂਠ ਨੂੰ ਵੀ ਤੋੜ ਰਹੇ ਨੇ ਇੰਡੀਆ ਦੇ। ਔਰ ਇਹ ਵੀ ਕਹਿ ਰਹੇ ਨੇ ਕਿ ਵੀ ਇਨ ਦਾ ਐਂਡ ਆਫ ਦਾ ਡੇ, ਜਿਵੇਂ ਅਸੀਂ ਇਹ ਕਿਹਾ ਸੀ ਵੀ ਸਭ ਦੀ ਇਸ ਸਾਰੇ ਦੌਰ ਦੀ 2-3 ਹਫ਼ਤੇ ਦੀ ਵੱਡੀ ਅਚੀਵਮੈਂਟ ਇਹ ਹੈ ਜਿੱਥੇ ਪਾਕਿਸਤਾਨ ਨੇ ਅਸਰਟ ਕੀਤਾ ਹੈ। ਪਾਕਿਸਤਾਨ ਦੇ ਲੋਕ ਜਿਵੇਂ ਐਜ਼ ਏ ਨੇਸ਼ਨ ਆਪਣੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੇ ਸਾਹਮਣੇ ਦੇ ਪਿੱਛੇ ਆ ਕੇ ਖਲੋਤੇ ਨੇ, ਉਹਨਾਂ ਨੇ ਇੱਕ ਬਹੁਤ ਵੱਡੀ ਤਾਕਤ ਦਿੱਤੀ ਹੈ। ਔਰ ਕੁਦਰਤੀ ਅੱਜ ਮੇਰੀਆਂ ਨਜ਼ਰਾਂ ਚੋਂ ਪੀਟਰ ਐਫ ਡਰੰਕਰ, ਇਹ ਆਸਟਰੀਅਨ ਬੌਰਨ ਅਮਰੀਕਨ ਮੈਨੇਜਮੈਂਟ ਕੰਸਲਟੈਂਟ ਐਜੂਕੇਟਰ ਦੇ ਤੌਰ ਤੇ ਜਾਣੇ ਜਾਂਦੇ ਨੇ, ਔਰ ਮੈਨੇਜਮੈਂਟ ਦੀ ਦੁਨੀਆ 'ਚ ਅੱਜ ਵੀ ਜਿਹੜੀਆਂ ਇਹਨਾਂ ਦੀਆਂ ਕੋਟਸ ਨੇ, ਹਾਲਾਂ ਹੁਣ ਉਹ ਚੜ੍ਹਾਈ ਕਰ ਚੁੱਕੇ ਨੇ, ਉਹ ਕੋਟਸ ਹੁੰਦੀਆਂ ਨੇ ਜਿਵੇਂ ਅਸੀਂ ਦੁਨੀਆ ਦੇ ਦਾਨਿਸ਼ਵਰਾਂ ਨੂੰ ਕੋਟ ਕਰਦੇ ਹਾਂ, ਇਵੇਂ ਮਿਸਟਰ ਪੀਟਰ ਡਰੰਕਰ ਨੂੰ ਕੋਟ ਕੀਤਾ ਜਾਂਦਾ ਹੈ। ਫਿਲਸੋਫੀਕਲ ਪ੍ਰੈਕਟੀਕਲ ਫਾਊਂਡੇਸ਼ਨਸ ਮਾਡਰਨ ਮੈਨੇਜਮੈਂਟ ਦੀਆਂ ਲੈ ਕੀਤੀਆਂ। ਉਹਨਾਂ ਦੀ ਇੱਕ ਕੋਟ ਹੈ, The ultimate resource is people. It is people, not capital or raw materials that develop an economy. ਇਹ economy ਦੇ context 'ਚ ਗੱਲ ਹੋ ਰਹੀ ਹੈ ਕਿ ਵੀ ਜਿਹੜਾ ਅਲਟੀਮੇਟ ਕਿਸੇ ਵੀ ਮੁਲਕ ਦਾ ਜਾਂ ਕਿਸੇ ਵੀ ਸਿਸਟਮ ਦਾ ਰਿਸੋਰਸ ਹੈ ਉਹ ਲੋਕ ਨੇ। The ultimate resource is people. It is people, not capital or raw materials that develop an economy. ਤੁਸੀਂ ਕਹੋ ਜੀ raw material ਬੜਾ ਹੈ ਔਰ ਜਿਹੜਾ ਬਹੁਤ ਪੈਸਾ ਬੜਾ ਲਾਇਆ, ਹਾਂ ਕਹਿੰਦੇ ਨਹੀਂ। ਇਨ ਦਾ ਐਂਡ ਆਫ ਦਾ ਡੇ ਕਿਸੇ ਵੀ ਕਾਮਯਾਬੀ ਦੇ ਲਈ ਜਿਹੜਾ ਕੋਰ ਵਰਡ ਹੈ ਉਹ ਲੋਕ ਹੈ। ਔਰ ਮੈਂ ਸਮਝਦਾ ਵੀ ਇਹ ਕੋਟ ਮੈਨੂੰ ਇਸ ਲਈ ਵੀ ਚੰਗੀ ਲੱਗੀ ਕਿ ਈਵਨ ਅਸੀਂ ਖਾਲਿਸਤਾਨ ਦੇ ਕੰਟੈਕਸਟ ਜਿਹੜੇ ਕਈ ਜਿਨ੍ਹਾਂ ਨੇ ਹਰ ਗੱਲ ਦੇ ਉੱਤੇ ਸਵਾਲ ਹੀ ਖੜੇ ਕਰਨੇ ਹੁੰਦੇ ਨੇ, ਜਿਹੜੇ ਕਹਿਣਗੇ ਜੀ ਖਾਲਿਸਤਾਨ ਨੂੰ ਸਮੁੰਦਰ ਨਹੀਂ ਜੀ ਲੱਗਦਾ, ਸਾਡੇ ਉੱਥੇ ਕੋਈ ਜਿਹੜੇ ਨੇ ਉਹ ਮਿਨਰਲ ਨਹੀਂ ਜੀ ਜ਼ਮੀਨ ਦੇ ਥੱਲੇ, ਕੋਈ ਉਹਦੇ ਚੋਂ ਜਿਹੜਾ ਕੋਈ ਸੋਨਾ ਚਾਂਦੀ ਹੀਰੇ ਨਹੀਂ ਨਿਕਲਦੇ ਜੀ, ਕੋਈ ਸਾਡੇ ਤੇਲ ਨਹੀਂ ਨਿਕਲਦਾ ਜੀ। ਤੇ ਮੈਂ ਅਕਸਰ ਉਹ ਸਮੁੰਦਰ ਲੱਗਦਾ ਤਾਂ ਮੈਨੂੰ ਇੱਕ ਬਜ਼ੁਰਗ ਦੀ ਗੱਲ ਯਾਦ ਹੈ ਜਿਹਨੇ ਇਸ ਕਿਸਮ ਦੇ ਇੱਕ ਪਬਲਿਕ ਗੈਦਰਿੰਗ ਸਵਾਲ ਪੁੱਛਣ ਵਾਲਿਆਂ ਨੂੰ ਕਿਹਾ ਵੀ ਤੈਂ ਡੁੱਬਣਾ, ਵੀ ਤੂੰ ਸਮੁੰਦਰ 'ਚ ਡੁੱਬਣਾ, ਤੂੰ ਚੁੱਪ ਕਰ, ਸਮੁੰਦਰ ਅਸੀਂ ਆਪੇ ਪੱਟ ਲਾਂਗੇ। ਸੋ ਉਹੀ ਗੱਲ ਜਿਹੜੀ ਹੈ ਇਨ ਦਾ ਐਂਡ ਕਈਆਂ ਨੂੰ ਇਹੀ ਉਹ ਇਹ ਸਾਬਤ ਕਰਨਾ ਚਾਹੁੰਦੇ ਹੁੰਦੇ ਨੇ ਜੀ ਖਾਲਿਸਤਾਨ ਇਕਨੋਮਿਕਲੀ ਵਾਇਬਲ ਨਹੀਂ। ਹਾਲਾਂ ਕੰਟਰਰੀ ਟੂ ਦੈਟ ਜਿਹੜੀ ਧਰਤੀ ਆਬ ਹੈ, ਪਾਣੀ ਹੈ, ਸਭ ਤੋਂ ਪਹਿਲੀ ਲੋੜ ਮਨੁੱਖ ਦੀ ਢਿੱਡ ਦੇ ਵਿੱਚ ਰੋਟੀ ਹੁੰਦੀ, ਤੇ ਜਿਹੜੇ ਖਿੱਤੇ 'ਚ ਤੁਹਾਡੇ ਕੋਲ ਉਹ ਕੁਝ ਪੈਦਾ ਕਰਕੇ ਦੂਜਿਆਂ ਨੂੰ ਖਵਾਉਣ ਦਾ ਉਹਨੂੰ ਤੁਸੀਂ ਕਹੋ ਜੀ ਕਿ ਨਹੀਂ ਇਹ ਤਾਂ ਅਸੀਂ ਕਿਵੇਂ ਸਰਵਾਈਵ ਕਰਾਂਗੇ। ਸੋ ਇਸੇ ਤਰ੍ਹਾਂ ਪਾਕਿਸਤਾਨ ਐਜ਼ ਏ ਪੀਪਲ 220 ਮਿਲੀਅਨ ਲੋਕ ਜਿਨ੍ਹਾਂ ਨੇ ਇਹਨਾਂ 72 ਸਾਲ ਦੀਆਂ ਹਾਰਡਸ਼ਿਪਸ,
ਇੰਡੀਆ ਦੀ ਜਿਹੜੀ ਵਿਸਰਲ ਹੇਟਰੇਡ ਹੈ, ਇਹਨਾਂ ਦੇ ਢਿੱਡ 'ਚ ਵੜੀ ਹੋਈ ਨਫ਼ਰਤ, ਜੀ। ਇਹਦੇ ਬਾਵਜੂਦ ਉਹਨਾਂ ਨੇ ਐਡਵਾਂਸ ਕੀਤਾ ਹੈ। ਔਰ ਜਿਹੜਾ ਇਹਨਾਂ ਨੇ ਬੜਾ ਝੂਠਾ, ਕਿਉਂਕਿ 71 'ਚ ਲਾਸਟ ਮੇਨਲੈਂਡ ਦੇ ਉੱਤੇ ਟੱਕਰ ਹੋਈ ਸੀ, 98 99 ਵਾਲਾ ਕਾਰਗਿਲ ਤਾਂ ਲਿਮਟਿਡ ਖਿੱਤੇ ਤੱਕ ਸੀ। ਜੀ ਸੋ ਹੁਣ ਜੇ 70 ਬਾਅਦ ਦੇਖੀਏ ਤੇ 50 ਸਾਲ ਬਾਅਦ ਇਹਨਾਂ ਨੇ ਦੁਨੀਆ ਦਾ ਕਿੰਨੇ 8 ਸਾਲ ਇਹ ਪਹਿਲਾ ਵੱਡਾ ਆਰਮਸ ਇੰਪੋਰਟਿੰਗ ਮੁਲਕ ਰਿਹਾ ਇੰਡੀਆ, ਰਸ਼ੀਅਨ ਵੀ, ਇਜ਼ਰਾਈਲ ਦੇ ਵੀ, ਫ੍ਰੈਂਚ ਵੀ, ਤੇ 24 ਘੰਟੇ 'ਚ ਪਤਾ ਲੱਗ ਗਿਆ ਕਿ ਵੀ ਇਹ ਜਹਾਜ਼ ਤਾਂ ਇਹਨਾਂ ਦੇ ਇੱਲ ਨਾਲੋਂ ਮਾੜੇ ਨੇ। ਵੀ ਇੱਲ ਵੀ ਜਿਹੜੀ ਝਪਟਾ ਮਾਰ ਕੇ ਉਹ ਜਾਂਦੀ ਹੈ, ਉਹਦੇ ਉਹ ਡਿੱਗਦਾ ਨਹੀਂ ਹੈ ਪੰਜੇ 'ਚੋਂ ਜਿਹੜਾ ਉਹਨੇ ਫੜਿਆ ਹੁੰਦਾ। ਜੀ ਇਹ ਤਾਂ ਇੱਲ ਵੀ ਥੱਲੇ ਆ ਗਈ ਤੇ ਜੋ ਖਾਦਾ ਸੀ ਢਿੱਡ 'ਚੋਂ ਉਹ ਵੀ ਅਭਿਨੰਦਨ ਵੀ ਥੱਲੇ ਨਿਕਲ ਆਇਆ। ਸੋ ਕੁੱਲ ਮਿਲਾ ਕੇ ਜਿੱਥੇ ਇਹਨਾਂ ਦਾ ਇਹ ਐਕਸਪੋਜ਼ਰ ਹੋਇਆ ਹੈ, ਉੱਥੇ ਮੈਂ ਜਦੋਂ ਇਸ ਕੋਟ ਨੂੰ ਸਾਂਝਾ ਕਰ ਰਿਹਾ, ਜੀ ਸੋ ਜ਼ਾਹਰ ਹੈ ਕਿ ਮੈਂ ਸਮਝਦਾ ਕਿ ਪਾਕਿਸਤਾਨ ਦੇ ਲੋਕ ਆਪਣੀ ਜਿਵੇਂ ਕੌਮ ਪ੍ਰਸਤੀ ਹੈ ਔਰ ਖਲੋਤੇ ਨੇ ਇਸ ਦੇ ਉੱਤੇ ਰਹਿਣ, ਤੇ ਪਾਕਿਸਤਾਨ ਦਾ ਫਿਊਚਰ ਵੀ। ਔਰ ਇਹ ਨਹੀਂ ਹੈ ਕਿ ਵੀ ਅਸੀਂ ਕੋਈ ਇੱਕ ਕਿਸੇ ਨੂੰ ਲੱਗੇ ਵੀ ਪਤਾ ਨਹੀਂ ਕਿਉਂ ਆਲ ਦਾ ਟਾਈਮ ਆਲ ਦਾ ਵੇ ਹੈ, ਕਿਉਂਕਿ ਇਸ ਦੇ ਨਾਲ ਸਾਡਾ ਮੁਸਤਕਬਲ ਵੀ ਜੁੜਿਆ ਹੋਇਆ ਹੈ। ਬਿਲਕੁਲ ਪਾਕਿਸਤਾਨ ਮਜ਼ਬੂਤ ਇਕਨੋਮਿਕਲੀ, ਮਿਲੀਟੈਰਲੀ, ਮਾਈਨੋਰਿਟੀਜ਼ ਦਾ ਹਾਫਿਜ਼ ਬਣ ਕੇ ਉਭਰੇਗਾ। ਜੀ ਖਾਲਿਸਤਾਨ ਇੱਕ ਹਮਸਾਏ ਮੁਲਕ ਦੇ ਤੌਰ ਤੇ, ਕਿਉਂਕਿ ਸਾਡੇ ਲਈ ਸਿਰਫ ਇੱਕ ਗਵਾਂਢੀ ਹੋਣਾ ਇੰਪੋਰਟੈਂਟ ਨਹੀਂ, ਕਨਸੈਪਟ ਵੀ ਇੰਪੋਰਟੈਂਟ ਹੈ। ਜੀ ਪਾਕਿਸਤਾਨ ਇੱਕ ਮਜ਼ਹਬ ਦੇ ਉੱਤੇ ਕਿ ਭਾਈ ਸੈਪਰੇਟ ਨੇਸ਼ਨ ਹੈ, ਇਹ ਅਸੀਂ ਨਹੀਂ ਹੈ। ਔਰ ਜੇ ਪਾਕਿਸਤਾਨ ਦੀ ਫੇਲਿਅਰ ਹੁੰਦੀ ਹੈ ਕਿਸੇ ਪਾਸਿਓਂ, ਤੇ ਇਹ ਜਿਹੜੇ ਪਹਿਲਾਂ ਹੀ ਡਿਟੈਕਟਰਸ ਬੜੇ ਹੋਏ ਨੇ, ਇਹ ਖਾਲਿਸਤਾਨ ਦੇ ਮਾਡਲ ਨੂੰ ਵੀ ਨਕਾਰਦੇ ਨੇ ਕਿ ਦੇਖ ਲਓ ਜੀ ਥਿਓਲੋਜੀਕਲ ਸਟੇਟ ਕਿੰਨੀ ਕਾਮਯਾਬ ਹੁੰਦੀ ਹੈ, ਦੇਖ ਲਓ ਜੀ ਹੁਣ ਵੱਡਾ ਭਾਰਤ ਜਿਹੜਾ ਹੈ, ਉਹਦਾ ਦੇਖ ਲਿਆ ਕਿ ਵੀ ਉਹ ਕਿਵੇਂ ਸੁੱਤਾ ਮਗਰਮੱਛ ਹੀ ਨਿਕਲਿਆ, ਉਹਦੇ ਢਿੱਡ ਚੋਂ ਕੱਢ ਕੇ ਲੈ ਗਈਆਂ ਸਮੁੰਦਰ ਦੀਆਂ ਦੂਸਰੀਆਂ ਜਿਹੜੀਆਂ ਜਨਤਾ ਨੇ ਉਹ ਆਪਣਾ ਸਟਫ। ਸੋ ਇਸ ਸਾਰੇ 'ਚ ਜਿਹੜੀ ਆਵਾਜ਼ ਮੈਂ ਸਮਝਦਾ ਹਾਂ ਵੀ ਖਾਸ ਤੌਰ ਤੇ ਜਿਵੇਂ ਮੈਂ ਕਿਹਾ ਵੀ ਨਿਰਪੱਖ ਆਵਾਜ਼ਾਂ ਦੁਨੀਆ ਦੇ ਵਿੱਚ ਖੜੀਆਂ ਹੋ ਰਹੀਆਂ ਨੇ ਕਿ ਪਾਕਿਸਤਾਨ ਕੋਈ ਐਗਰੈਸਰ ਮੁਲਕ ਨਹੀਂ ਹੈ। ਜੀ ਪਾਕਿਸਤਾਨ ਦੇ ਕੋਲ ਰਾਈਟ ਹੈ ਡਿਫੈਂਡ ਕਰਨ ਦਾ। ਹੁਣ ਤੱਕ ਤਾਂ ਇੰਡੀਆ ਅਮਰੀਕਾ ਦੇ ਪਿੱਛੇ ਲੁਕਿਆ ਹੋਇਆ ਸੀ ਨਾ ਜੀ ਕਿ ਅਸੀਂ ਸਾਊਥ ਏਸ਼ੀਆ ਦਾ ਇਜ਼ਰਾਈਲ ਬਣ ਗਏ ਆ ਜਾਂ ਅਸੀਂ ਅਮਰੀਕਾ ਬਣ ਗਏ ਆ, ਜਦੋਂ ਮਰਜ਼ੀ ਜਾ ਕੇ ਅਸੀਂ ਕਰ ਲਈਏ ਪ੍ਰੀਐਮਪਟਿਵ ਸਟ੍ਰਾਈਕ, ਪਨਿਸ਼ਿੰਗ ਫॉर ਐਨੀਥਿੰਗ ਐਂਡ ਇਹ ਉਹ। ਸੋ ਹੁਣ ਇਸ ਗੱਲ ਨੂੰ ਔਰ ਬੜਾ ਦਿਲਚਸਪ ਆਰਟੀਕਲ ਜਿਹੜਾ ਕਿ ਗਲੋਬ ਐਂਡ ਮੇਲ ਨੇ ਕੈਰੀ ਕੀਤਾ ਔਰ ਇਹ ਕਿਸੇ ਐਰੇ ਗੈਰੇ ਦਾ ਲਿਖਿਆ ਨਹੀਂ, ਇਹ ਐਲਿਸਨ ਰੈਡਫੋਰਡ, ਇਹ ਬੀਬੀ ਪ੍ਰੀਮੀਅਰ ਰਹੀ ਹੈ ਅਲਬਰਟਾ ਦੀ। ਅਲਬਰਟਾ ਐਸੀ ਸਟੇਟ ਹੈ ਜਿਹੜਾ ਕੈਨੇਡਾ ਦੀ એનર્ਜੀ ਦਾ ਸੋਰਸ ਹੈ, ਇਹ ਵਰਲਡ ਬੈਂਕ ਨਾਲ ਵੀ ਰਹੀ ਔਰ ਵਰਲਡ ਬੈਂਕ ਦੇ ਵਿੱਚ ਕੰਸਲਟੈਂਟ ਹੋਣ ਦੇ ਵੇਲੇ ਜਿਹੜਾ એનર્ਜੀ ਰੈਗੂਲੇਸ਼ਨ ਇਨ ਪਾਕਿਸਤਾਨ ਉਸ ਦੇ ਨਾਲ ਵੀ ਉਹ ਸੇਵਾ ਵੀ ਇਹਨੇ ਨਿਭਾਈ। ਸੋ ਜ਼ਾਹਰ ਤੌਰ ਦੇ ਉੱਤੇ ਇਨਸਾਈਡਰ ਹੈ ਜੀ, ਸਮਝਦੀ ਹੈ ਜਦੋਂ ਤੁਸੀਂ ਪਾਕਿਸਤਾਨ ਨਾਲ ਰਿਲੇਟਡ ਕਿਸੇ ਫੀਲਡ 'ਚ ਕੰਮ ਕੀਤਾ ਹੋਇਆ ਹੈ, ਅੰਦਰੂਨੀ ਵੀ ਇਹ ਸਮਝਦੀ ਹੈ। ਔਰ ਗਲੋਬ ਐਂਡ ਮੇਲ 'ਚ ਜਿੰਨੀ ਮਜ਼ਬੂਤੀ ਨਾਲ ਉਹਨਾਂ ਨੇ ਪਾਕਿਸਤਾਨ ਦੇ ਹੱਕ ਨੂੰ ਵੀ ਡਿਫੈਂਡ ਕੀਤਾ, ਇੰਡੀਆ ਨੂੰ ਵੀ ਐਕਸਪੋਜ਼ ਕੀਤਾ ਔਰ ਇਸ ਦਾ ਨਾਂ ਹੀ ਜਿਹੜਾ ਹੈ ਉਹਨਾਂ ਦਾ ਓਪੀਨੀਅਨ ਪੇਜ ਦੇ ਉੱਤੇ ਇਹ ਆਰਟੀਕਲ ਹੈ, ਦਿਸ ਇਜ਼ ਨਾਟ ਦਾ ਸੇਮ ਓਲਡ ਇੰਡੀਆ ਪਾਕਿਸਤਾਨ ਕਨਫਲਿਕਟ। ਉਹਨਾਂ ਨੇ ਵਾਰਨ ਵੀ ਕੀਤਾ ਕਿ ਵੀ ਇਹ ਨਾ ਸਮਝੋ ਕਿ ਅਸੀਂ ਇੱਥੇ ਹਜ਼ਾਰਾਂ ਮੀਲ ਦੂਰ ਬੈਠੇ ਹਾਂ ਔਰ ਉੱਥੇ ਕੋਈ ਕਾਮ ਝਗੜਾ ਹੈ, ਕੋਈ ਇਹ ਗੱਲ ਨਹੀਂ ਹੈ। ਉਹਨਾਂ ਨੇ ਕਿਹਾ ਵੀ ਗੱਲ ਕੱਲੀ ਉਹਨਾਂ ਦੀ ਨਹੀਂ ਹੈ, ਫਿਰ ਜਿਹੜੇ ਉਹਨਾਂ ਦੇ ਐਲਾਈ ਨੇ ਜਿਨ੍ਹਾਂ ਦੇ ਵਿੱਚ ਚਾਈਨਾ, ਈਰਾਨ, ਸਾਊਦੀ ਅਰੇਬੀਆ, ਰਸ਼ੀਆ, ਯੂਨਾਈਟਿਡ ਸਟੇਟਸ, ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ, ਕਿ ਵੀ ਇਹ ਜੇ ਹੌਸਟਿਲਿਟੀਜ਼ ਇਨਕਰੀਜ਼ ਹੋਣਗੀਆਂ then the risk of many countries becoming involved in the defense of their traditional allies, ਕਿ ਜਿਹੜੇ ਉਹਨਾਂ ਦੇ ਰਵਾਇਤੀ ਸਾਥੀ ਨੇ ਉਹਨਾਂ ਦੇ ਹੱਕ ਦੇ ਵਿੱਚ ਨਿਭੜਨਗੇ। ਉਹਨਾਂ ਨੇ ਕਿਹਾ ਜੀ ਅਸੀਂ ਪਿਛਲੇ 30 ਸਾਲਾਂ ਤੋਂ ਇਹੀ ਕੁਝ ਅਫਗਾਨਿਸਤਾਨ 'ਚ ਦੇਖਿਆ ਔਰ ਇਹ ਵੀ ਸਾਨੂੰ ਪਤਾ ਵੀ ਫਿਰ ਅਫਗਾਨਿਸਤਾਨ ਦੇ ਇਸ਼ੂ ਨੇ ਕਿਵੇਂ ਬਾਕੀ ਸੰਸਾਰ ਨੂੰ ਪ੍ਰਭਾਵਿਤ ਕੀਤਾ। ਹਾਲਾਂ ਉਹਨਾਂ ਨੇ ਵਰਲਡ ਵਾਰ ਲਫ਼ਜ਼ ਸ਼ਾਇਦ ਡੈਲੀਬਰੇਟਲੀ ਨਹੀਂ ਇਸਤੇਮਾਲ ਕੀਤਾ। ਮੈਂ ਸਮਝਦਾ ਵੀ ਇਹੀ ਸਿਚੁਏਸ਼ਨ ਜੇ ਅਸੀਂ ਵਰਲਡ ਵਾਰ ਫਸਟ ਜਾਂ ਵਰਲਡ ਵਾਰ ਸੈਕੰਡ ਦੇਖੀਏ ਤੇ ਇਵੇਂ ਹੀ ਜਦੋਂ ਉਹਨਾਂ ਨੇ ਅਲਾਈਜ਼ ਦੀ ਗੱਲ ਕੀਤੀ ਹੈ, ਜਦੋਂ ਫਿਰ ਇੱਕ ਤੋਂ ਬਾਅਦ ਇੱਕ ਇਨਵੋਲਵ ਹੋਣਾ ਸ਼ੁਰੂ ਹੁੰਦਾ ਹੈ, ਫਿਰ ਪਾਲਾਬੰਦੀ ਹੋ ਜਾਂਦੀ ਹੈ ਕਿ ਕੌਣ ਕਿੱਥੇ ਖੜਾ ਹੈ। ਔਰ ਉਹਨਾਂ ਨੇ ਬੜੇ ਖੂਬਸੂਰਤੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਮਸਟ ਲੁੱਕ ਬਿਯੋਂਡ ਮਾਊਂਟਿੰਗ ਨੈਰੇਟਿਵ ਆਫ ਹਿਸਟੋਰੀਕਲ ਮਿਸਡੀਡਸ ਔਨ ਬੋਥ ਸਾਈਡਸ ਐਂਡ ਸਟਾਪ ਅਲੋਇੰਗ ਅ ਰੈਟਰਿਕ to exacerbate this dangerous rivalry. Global powers have to stop relying on their historical biases in the conflict and must insist that unproven accusations are not sufficient to justify acts
that can lead to a war and escalation of the nuclear threat. ਇਹ ਸਾਰਾ ਇੰਡੀਆ ਵੱਲ ਡਾਇਰੈਕਟ ਕਿ ਜੀ ਤੁਸੀਂ ਪੁਲਵਾਮਾ 'ਚ ਹੋਇਆ ਕਿਹਾ ਜੀ ਜੈਸ਼ ਏ ਮੁਹੰਮਦ ਉਹ 2002 ਤੋਂ ਬੈਨ ਹੈ, ਕੋਈ ਤੁਹਾਡੇ ਕੋਲ ਪ੍ਰੂਫ ਨਹੀਂ ਹੈ, ਉਸ ਨੈਰੇਟਿਵ 'ਚੋਂ ਉਹ ਵੇਚ ਰਹੇ ਨੇ, ਉਹ ਗਲੋਬਲ ਪਾਵਰਸ ਨੂੰ ਬੀਬੀ ਕਹਿ ਰਹੀ ਹੈ ਵੀ ਤੁਸੀਂ ਉਹ ਨੈਰੇਟਿਵ ਖਰੀਦ ਰਹੇ ਹੋ ਵੀ ਇਹ ਠੀਕ ਨਹੀਂ ਹੈ। ਇਹ ਜਿਹੜੇ ਹਿਸਟੋਰੀਕਲ ਪ੍ਰੈਜੁਡਿਸ ਤੁਸੀਂ ਬਣਾਏ ਹੋਏ ਨੇ ਜਾਂ ਆਪਣੇ ਜਿਹੜੇ ਤੁਹਾਡੇ ਅਲਾਈ ਨੇ ਉਹਨਾਂ ਨਾਲ ਖਲੋਤੇ ਉਹ ਠੀਕ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਫॉर टू लॉन्ग Pakistan's actions have been unreasonably characterized as aggressive ਕਿ ਅਨਰੀਜ਼ਨੇਬਲੀ ਇਹਦੇ 'ਚ ਕੋਈ ਤਰਕ ਨਹੀਂ ਹੈ, ਖਾਮਖਾ ਪਾਕਿਸਤਾਨ ਨੂੰ ਜਿਹੜਾ ਤੁਸੀਂ ਉਹ ਵਿਪਿੰਗ ਬॉय ਬਣਾਇਆ ਹੋਇਆ ਇਹ ਬਿਲਕੁਲ ਅਨਰੀਜ਼ਨੇਬਲ ਹੈ। ਫਿਰ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਇਹ ਕਿਹਾ ਕਿ ਵੀ ਐਜ਼ ਐਗਰੈਸਿਵ ਸਿਕਿਉਰਿਟੀ ਗੋਲਸ ਦੇ ਨਾਲ। ਫਿਰ ਉਹਨੇ ਕਿਹਾ ਵੀ 1971 ਤੋਂ ਲੈ ਕੇ ਬੜਾ ਪੀਸਫੁਲੀ ਸੀ, ਭਾਵੇਂ ਥੋੜੇ ਬਹੁਤ ਵਾਇਓਲੇਸ਼ਨ ਬਾਰਡਰ ਤੇ ਹੁੰਦੀਆਂ ਸੀ। both sides have observed a buffer zone for military aircraft operations until now। ਪਰ 26 ਫਰਵਰੀ ਦੇ ਉਸ ਪੁਲਵਾਮਾ ਘਟਨਾ ਦੀ ਆੜ 'ਚ ਜੋ ਇੰਡੀਆ ਨੇ ਕੀਤਾ ਉਹਦੇ 'ਚ ਉਹਨਾਂ ਦੇ ਐਟ ਲੀਸਟ 1 에ਅਰ ਫੋਰਸ ਪਲੇਨ ਪਾਕਿਸਤਾਨੀ 에ਅਰ ਸਪੇਸ 'ਚ ਡਿੱਗਿਆ ਵੀ, ਪਾਇਲਟ ਵੀ ਫੜਿਆ। ਜਦੋਂ ਇਹ ਐਟ ਲੀਸਟ 1 ਕਹਿੰਦੇ ਨੇ ਜ਼ਾਹਰ ਹੈ ਮੋਰ ਦੈਨ 1 ਨੇ। ਔਰ ਜਿਵੇਂ ਆਲਰੇਡੀ ਅਸੀਂ ਫਰਾਈਡੇ ਡਿਸਕਸ ਕੀਤਾ ਸੀ ਕਿ ਇਜ਼ਰਾਈਲੀ ਪਾਇਲਟ ਦਾ ਕਸਟਡੀ 'ਚ ਹੋਣਾ ਔਰ ਇਹ ਵੀ ਆਲਮੋਸਟ ਪ੍ਰੂਵਨ ਵਾਂਗ ਹੀ ਹੈ ਜੋ ਉੱਥੋਂ ਖਬਰਾਂ ਨਿਕਲ ਰਹੀਆਂ ਨੇ। ਫਿਰ ਇਹਨਾਂ ਨੇ ਬੀਬੀ ਨੇ ਕਿਹਾ ਕਿ there is no dispute as to the events that took place, but the characterization of them has made resolutions more difficult. In various media outlets this week, Pakistan was characterized as the aggressor in this latest round of military activity. ਉਹਨਾਂ ਨੇ ਕਿਹਾ ਵੀ ਇਹ ਘਟਨਾਵਾਂ ਡਿਸਕਸ ਹੋ ਰਹੀਆਂ ਪਰ ਪਾਕਿਸਤਾਨ ਨੂੰ ਬਦੋਬਦੀ ਖਾਮਖਾ ਅਨਰੀਜ਼ਨੇਬਲੀ ਬਿਨਾਂ ਕਿਸੇ ਸਬੂਤਾਂ ਤੋਂ ਹਮਲਾਵਰ ਸਾਬਤ ਕੀਤਾ ਜਾ ਰਿਹਾ ਹੈ। ਔਰ ਇਹਦੇ ਜਿਹੜੀ ਗੱਲ ਉਹਨਾਂ ਨੇ ਇੰਪੋਰਟੈਂਟਲੀ ਕਹੀ ਦਾ ਫੈਕਟਸ ਡੈਮੋਨਸਟ੍ਰੇਟ ਅ ਡਿਫਰੈਂਟ ਰਿਐਲਿਟੀ। ਜੇ ਤੁਸੀਂ ਫੈਕਟ ਚੈੱਕ ਕਰੋ ਤੇ ਕੋਈ ਹੋਰ ਹੀ ਸੱਚਾਈ ਜਿਹੜੀ ਹੈ ਉਸ ਚੋਂ ਉੱਭਰਦੀ ਹੈ। ਇੰਡੀਅਨ ਮਿਲਟਰੀ ਜੈਟਸ ਬ੍ਰੀਚ ਦਾ ਲਾਈਨ ਆਫ ਕੰਟਰੋਲ ਐਂਡ ਲਾਂਚਡ ਐਨ ਅਟੈਕ ਔਨ ਸਿਵਿਲੀਅਨ ਟਾਰਗੇਟਸ ਇਨ ਪਾਕਿਸਤਾਨ even boasting of civilian deaths ਕਿ ਵੀ ਤੁਸੀਂ 에ਅਰਲਾਈਨ ਇੰਟਰਨੈਸ਼ਨਲ ਬਾਰਡਰ ਕ੍ਰਾਸ ਕੀਤਾ ਜੇ ਇਹਨਾਂ ਦੀ ਗੱਲ ਹੀ ਮੰਨੋ ਜੀ 300 ਅਸੀਂ ਮਾਰਤੇ ਸਿਵਿਲੀਅਨ ਸੀ, ਕੋਈ ਫੌਜ ਤਾਂ ਨਹੀਂ ਸੀ ਕਿ ਵੀ ਤੁਸੀਂ ਪਹਿਲੀ ਵਾਇਓਲੇਸ਼ਨ ਬਾਰਡਰ ਕ੍ਰਾਸ ਕੀਤਾ, ਫਿਰ ਤੁਸੀਂ ਉਹਨਾਂ ਦੇ ਸਿਵਿਲੀਅਨ ਮਾਰੇ, ਉਹਨੂੰ ਤੁਸੀਂ ਬੋਸਟ ਕੀਤਾ based on an unproven allegation that the insurgents responsible for the Kashmir attack against Indian soldiers were supported by Pakistan। ਕੋਈ ਸਬੂਤ ਤੋਂ ਬਿਨਾਂ ਹੀ ਕਿ ਪਾਕਿਸਤਾਨ ਨੇ ਜਿਹੜਾ ਇਹ ਕੀਤਾ। ਫਿਰ ਇਨ ਰਿਸਪੌਂਸ ਡਿਊਰਿੰਗ ਦਾ ਨੈਕਸਟ ਇੰਡੀਅਨ ਸੌਰਟੀਜ਼ ਵਿਚ ਅਪੀਅਰ ਟੂ ਹੈਵ ਬੀਨ ਅ ਸੈਕੰਡ, ਇਹ ਪੁਆਇੰਟ ਪਹਿਲਾਂ ਕਿਸੇ ਨੇ ਨਹੀਂ ਲਿਆਂਦਾ। ਉਹਨਾਂ ਨੇ ਕਿਹਾ ਜੀ ਸੈਕੰਡ ਟਾਈਮ ਜਦੋਂ ਹੋਇਆ ਅਗੇਨ, ਹੁਣ ਪਹਿਲੇ ਵੇਲੇ ਤਾਂ ਜਹਾਜ਼ ਨਹੀਂ ਸੁੱਟਿਆ ਇੰਡੀਆ ਦਾ ਕੋਈ, ਸੈਕੰਡ ਬ੍ਰੀਚ ਇਹਨਾਂ ਨੇ ਫੇਰ ਕੀਤੀ, ਪਾਕਿਸਤਾਨੀ 에ਅਰ ਸਪੇਸ ਗਏ ਜਦੋਂ ਮਿਗ ਜਿਹੜਾ ਉਹਨਾਂ ਨੇ ਸੁੱਟਿਆ ਜਿਹੜਾ ਔਰ ਉਹਦੇ ਨਾਲ ਅਭਿਨੰਦਨ ਵੀ ਜਿਹੜਾ ਉਹ ਆ ਗਿਆ ਥੱਲੇ। ਸੋ ਇਹ ਸੈਕੰਡ ਬ੍ਰੀਚ ਉਹਨਾਂ ਨੇ ਪਾਕਿਸਤਾਨੀ 에ਅਰ ਸਪੇਸ ਦੀ ਕੀਤੀ ਔਰ ਉਹਨਾਂ ਨੇ ਸੈਲਫ ਡਿਫੈਂਸ ਦੇ ਵਿੱਚ ਸ਼ਾਟ ਡਾਊਨ ਕੀਤਾ। While some might argue that India was justified in its actions, which are questionable under international law, this also assumes that India's claim of Pakistan's support for a Jaish-e-Mohammed are correct। ਉਹਨਾਂ ਨੇ ਕਿਹਾ ਜੀ ਜਿਹੜੇ ਇਹਨੂੰ ਜਸਟੀਫਾਈ ਕਰ ਰਹੇ ਨੇ ਕਿ ਜੀ ਇੰਡੀਆ ਨੇ ਸੈਲਫ ਡਿਫੈਂਸ ਕੀਤਾ, ਉਹ ਇੰਡੀਆ ਦੇ ਇਸ ਝੂਠ ਨੂੰ ਵੀ ਜਸਟੀਫਾਈ ਕਰ ਰਹੇ ਨੇ ਕਿ ਜੀ ਜੈਸ਼-ਏ-ਮੁਹੰਮਦ ਇਹਦੇ ਪਿੱਛੇ ਸੀ ਔਰ ਉਹਨੂੰ ਪਾਕਿਸਤਾਨ ਸਪੋਰਟ ਕਰ ਰਿਹਾ। ਪਹਿਲਾਂ ਫਿਰ ਇਹਦੇ ਤੋਂ ਉਹਨਾਂ ਨੇ 3 ਨੁਕਤੇ ਦਿੱਤੇ ਨੇ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਫਸਟ ਇਨ ਮੀਡੀਆ ਰਿਪੋਰਟਸ ਇੰਡੀਆ ਰੈਫਰਸ ਟੂ 40 years of terrorist attacks against India by Pakistan without equal mention of terror attacks perpetrated by India on Pakistani soil as recently as 3 months ago in Karachi, or India's support for independent insurgents operating in the northwest of Pakistan over the past 10 years। ਉਹਨਾਂ ਨੇ ਕਿਹਾ ਜੀ ਪਹਿਲੀ ਤਾਂ ਗੱਲ ਹੀ ਇੱਥੋਂ ਸ਼ੁਰੂ ਕਰੋ, ਜਿਹੜਾ ਇੰਡੀਆ ਬਾਰ-ਬਾਰ ਪਾਕਿਸਤਾਨ ਨੂੰ ਦੋਸ਼ ਦੇ ਰਿਹਾ ਜੀ ਉਹ ਦਹਿਸ਼ਤਗਰਦੀ ਨੂੰ ਵਧਾਵਾ ਦੇ ਰਿਹਾ। ਉਹਨਾਂ ਨੇ ਕਿਹਾ ਪਿਛਲੇ 40 ਸਾਲ ਤੋਂ ਇੰਡੀਆ ਪਾਕਿਸਤਾਨ ਦੀ ਜ਼ਮੀਨ ਦੇ ਉੱਤੇ ਦਹਿਸ਼ਤਗਰਦੀ ਨੂੰ ਜਿਹੜਾ ਉਹ ਬੜਾਵਾ ਦੇ ਰਿਹਾ, ਉਸ ਨੂੰ ਐਨਕਰੇਜ ਕਰ ਰਿਹਾ। ਔਰ ਅਜੇ 3 ਮਹੀਨੇ ਪਹਿਲਾਂ ਕਰਾਚੀ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਇਸ ਕਿਸਮ ਦਾ ਦਹਿਸ਼ਤਗਰਦੀ ਦਾ ਕਾਰਨਾਮਾ ਕੀਤਾ। ਫਿਰ ਉਹਨਾਂ ਨੇ ਕਿਹਾ ਜੀ ਨਾਰਥ ਵੈਸਟ ਪਾਕਿਸਤਾਨ 'ਚ ਜਿਹਦੇ 'ਚ ਬਲੋਚਿਸਤਾਨ ਔਰ ਇਹ ਸਾਰਾ ਖੈਬਰ ਪਖਤੂਨਖਵਾ ਆ ਜਾਂਦਾ ਕਿ ਕਿਵੇਂ ਇੰਡੀਆ ਜਿਹੜਾ ਉੱਥੇ ਸ਼ਰਾਰਤ ਕਰ ਰਿਹਾ। ਦੂਸਰਾ ਉਹਨਾਂ ਨੇ ਜਿਹੜਾ ਉਹ ਜੈਸ਼-ਏ-ਮੁਹੰਮਦ ਦਾ ਜ਼ਿਕਰ ਕੀਤਾ ਵੀ ਉਹ ਤਾਂ ਪਾਕਿਸਤਾਨ 'ਚ 2002 ਤੋਂ ਹੀ ਪਾਬੰਦੀ ਤੇ ਆ ਔਰ ਇਹ ਵੀ ਝੂਠਾ ਕਲੇਮ ਬਣਦਾ। ਥਰਡ, ਇਟ ਇਜ਼ ਅਗੇਂਸਟ the fundamental principles of international law to launch a military attack on civilian targets which can be considered an act of war
In those circumstances, one can argue that Pakistan had the right to defend itself and that its response was both measured and reasonable. ਜੀ ਉਹਨਾਂ ਨੇ ਕਿਹਾ ਜੀ ਤੀਸਰਾ ਜ਼ਾਹਰ ਹੈ ਕਿ ਤੁਸੀਂ ਉੱਥੇ ਜਾ ਕੇ ਹਮਲਾ ਕਰੋਗੇ ਤੇ ਇਹ ਤੁਸੀਂ ਇੰਟਰਨੈਸ਼ਨਲ ਲਾਅ ਵਾਇਓਲੇਟ ਕੀਤਾ ਹੈ। ਬਿਲਕੁਲ। ਇਹ ਐਕਟ ਆਫ ਵਾਰ ਹੈ। ਅਸੀਂ ਪਹਿਲੇ ਦਿਨ ਹੀ ਕਿਹਾ ਸੀ ਕਿ ਮੀਅਰ ਇਹ ਨਹੀਂ ਹੈ, ਐਕਟ ਆਫ ਵਾਰ ਹੈ ਉੱਥੇ ਜਾ ਕੇ ਅਟੈਕ ਕਰਨਾ। ਜੀ। ਫਿਰ ਪਾਕਿਸਤਾਨ ਦੇ ਕੋਲ ਕੀ ਬਚਦਾ ਹੈ? ਉਹਦਾ ਰਾਈਟ ਹੈ ਟੂ ਆਪਣੇ ਆਪ ਨੂੰ ਡਿਫੈਂਡ ਕਰਨਾ। ਔਰ ਸੈਕੰਡਲੀ ਜਿਹੜੀ ਉਹਨਾਂ ਨੇ, ਮੈਂ ਸਮਝਦਾ ਵੀ ਸਾਰੇ ਚੋਂ ਜਿਹੜੀ ਪੋਜ਼ਿਟਿਵ ਗੱਲ ਨਿਕਲੀ ਇਹ ਪਿਛਲੇ 3 ਹਫ਼ਤੇ ਦੇ, ਕਸ਼ਮੀਰ ਦਾ ਇਸ਼ੂ ਇੰਟਰਨੈਸ਼ਨਲਾਈਜ਼ ਹੋਇਆ ਹੈ। ਔਰ ਇੱਕ ਪਾਸੇ ਕਸ਼ਮੀਰ 'ਚ ਕੀ ਜ਼ੁਲਮ ਚੱਲ ਰਹੇ ਨੇ ਉਹ ਅਸੀਂ ਦੂਸਰੇ ਸੈਗਮੈਂਟ 'ਚ ਜ਼ਿਕਰ ਕਰਾਂਗੇ, ਪਰ ਇਹਦੇ ਨਾਲ ਹੀ ਨਾਰਵੀਜੀਅਨ ਪ੍ਰਾਈਮ ਮਿਨਿਸਟਰ ਜਿਹੜੀ ਹੈ ਉਹ ਵੀ ਉੱਥੇ ਪਹੁੰਚੀ ਹੋਈ ਹੈ। ਰਾਇਸੀਨਾ ਡਾਇਲੌਗ 'ਚ ਉਹਨੇ ਬੋਲਣਾ ਹੈ। ਉਸ ਤੋਂ ਪਹਿਲਾਂ ਉਹ ਜਿਹੜੀ ਹੈ ਉਹਨੇ ਇੰਡੀਅਨ ਆਕੂਪਾਈਡ ਕਸ਼ਮੀਰ ਦਾ ਦੌਰਾ ਕੀਤਾ, ਪਾਕਿਸਤਾਨੀ ਆਜ਼ਾਦ ਕਸ਼ਮੀਰ ਦੇ ਵੀ ਪ੍ਰੀਮੀਅਰ ਨੂੰ ਮਿਲੀ। ਸੋ ਕਿਤੇ ਨਾ ਕਿਤੇ ਇਹ ਗੱਲ ਇੰਟਰਨੈਸ਼ਨਲ ਪ੍ਰੈਸ਼ਰ ਦਾ ਨਤੀਜਾ ਹੈ ਕਿ ਬੈਕਡੋਰ ਗੱਲਬਾਤ ਵੀ ਚੱਲ ਰਹੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੰਡੀਆ ਪਾਕਿਸਤਾਨ ਦਾ ਇਹ ਜਿਹੜਾ ਸਾਰਾ ਇੰਡੀਆ ਨੇ ਖੜਾ ਕੀਤਾ, ਉਹਦੇ 'ਚ ਜਿਹੜੀ ਗੱਲ ਉਹ ਦਬਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਕਸ਼ਮੀਰ ਤੁਸੀਂ ਇੰਟਰਨੈਟ ਬੰਦ ਕਰ ਦਿਓ। ਹੁਣ ਕਈ ਅਖਬਾਰਾਂ ਨੇ ਤੇ ਖਾਲੀ ਪੇਜ ਛਪਦੇ ਨੇ, ਖਾਲੀ ਪੇਜ ਹੁੰਦੇ ਨੇ ਕਿਉਂਕਿ ਉਹ ਖਬਰ ਹੀ ਨਹੀਂ ਲੱਗਣ ਦਿੰਦੇ। ਪਰ ਇਹਦੇ ਬਾਵਜੂਦ ਇਹ ਸਾਰੇ ਨੇ ਕਸ਼ਮੀਰ ਇਸ਼ੂ ਨੂੰ ਜਿਹੜਾ ਉਹ ਇੰਟਰਨੈਸ਼ਨਲੀ ਜਿਹੜਾ ਉਹ ਸੈਂਟਰ ਦੇ ਉੱਤੇ ਲੈ ਆਂਦਾ, ਜਿਹਨੂੰ ਅਸੀਂ ਫਰੰਟ ਬਰਨਰ ਕਹਿੰਦੇ। ਇਸ ਤੇ ਬੀਬੀ ਨੇ ਕਮੈਂਟ ਕੀਤਾ, ਐਕਸ ਪ੍ਰੀਮੀਅਰ ਐਲਬਰਟਾ ਨੇ, ਔਨ ਦਾ ਕਸ਼ਮੀਰੀ ਕੁਐਸਚਨ, Pakistan has called for United Nations mediation, but India has refused, saying that it is an internal issue while violently suppressing a growing and younger local insurgent movement. ਇਹ ਵੀ ਪਾਕਿਸਤਾਨ has come out with a positive image ਕਿ ਉਹਨੇ ਕਿਹਾ ਯੂਐਨਓ ਜੀ ਕਰ ਲਓ ਤੁਸੀਂ ਮੀਡੀਏਟ। ਇੰਡੀਆ ਡਿਨਾਈ ਕਰ ਰਿਹਾ ਜਦੋਂ ਕਿ ਕਸ਼ਮੀਰ ਦੇ ਵਿੱਚ ਲੋਕਲ ਨੌਜਵਾਨ ਜਿਹੜੇ ਨੇ ਉਹਨਾਂ ਨੇ ਆਪਣੇ ਬਲਬੂਤੇ ਦੇ ਉੱਤੇ ਆਜ਼ਾਦੀ ਦੀ ਲਹਿਰ ਖੜੀ ਕੀਤੀ ਹੈ। The UN High Commissioner for Human Rights criticized India for using excessive force in 2017. More than 500 people, including 100 civilians, have been killed in 2018. कि भई ये इवन UN High Commissioner ने भी क्रिटिसाइज किया है। और जाहिर है कि 49 पेज रिपोर्ट UN दी ह्यूमन राइट्स काउंसिल दी आई है और उन्होंने 2018 च 500 तो ज़्यादा जिन्हां च 100 सिविलियन ने मारे जाने की गल की थी। एंड टुवर्ड्स कंक्लूजन ਜਿਹੜਾ ਹੈ ਉਹਨਾਂ ਨੇ ਕਿਹਾ, in recent months India's tactics have been increasingly violent, leading to more international criticism of its conduct and occupation of Kashmir, including most recently by British parliamentarians and 2 resolutions at the OIC this past weekend condemning its violent actions in Indian occupied Kashmir. Prime Minister Modi also faces criticism domestically from the Indian opposition leaders such as Rahul Gandhi for manipulating these events to bolster Mr. Modi's political support in an election year. ਇਹ ਉਹਨਾਂ ਨੇ ਨੈਰੇਟ ਕੀਤਾ ਹੈ ਵੀ ਕਸ਼ਮੀਰ ਉਹਨਾਂ ਨੇ ਬਾਰ-ਬਾਰ ਇੰਡੀਅਨ ਆਕੂਪਾਈਡ ਕਿਹਾ ਹੈ, ਭਾਰਤੀ ਕਬਜ਼ੇ ਵਾਲਾ, ਔਰ ਉਹਨਾਂ ਨੇ ਕਿਹਾ ਵੀ ਈਵਨ ਆਪੋਜੀਸ਼ਨ ਲੀਡਰ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਚੋਣਾਂ ਜਿੱਤਣ ਦੇ ਲਈ ਇਸ ਕਿਸਮ ਦੇ ਮਾਹੌਲ ਨੂੰ ਬਣਾਇਆ ਜਾ ਰਿਹਾ। There have been times when both countries have been accused of being involved in unwarranted actions against the other, and international community is quick to ignore the complicated dynamics in the region and rely on history. Instead, each incident should be assessed on its own merits to avoid dangerous rivalries from being perpetrated with a real nuclear risk. We cannot afford to be complacent. उन्होंने कहा जी पिछले पीरियड च ਇਹ ਤਾਂ ਹੁੰਦਾ ਹੀ ਸੀ ਕਿ ਦੋਨੋਂ ਦੇਸ਼ ਇੱਕ ਦੂਜੇ ਨੂੰ ਦੇ ਉੱਤੇ ਇਲਜ਼ਾਮ ਲਾਉਂਦੇ ਸੀ ਕਿ ਵੀ ਤੁਸੀਂ ਜਿਹੜਾ ਕੰਮ ਕੀਤਾ ਉਹ ਅਣਚਾਹਿਆ ਕੀਤਾ, ਅਨਵਾਰੰਟਡ ਸੀ। ਔਰ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਆ ਉਹ ਵੀ ਉੱਥੇ ਇੰਨੀ ਕੰਪਲਿਕੇਟਡ ਡਾਇਨਾਮਿਕਸ ਹੈ ਉਹਨੂੰ ਅਣਗੌਲਿਆਂ ਕਰਦੇ ਸੀ ਔਰ ਇਹ ਸੀ ਕਿ ਵੀ ਇੱਥੇ ਤਾਂ ਚੱਲੀ ਜਾਣਾ ਹੈ ਰਿਲਾਈਂਗ ਔਨ ਹਿਸਟਰੀ। ਪਰ ਉਹਨਾਂ ਨੇ ਕਿਹਾ ਕਿ ਵੀ ਹਰ ਘਟਨਾ ਜਿਹੜੀ ਹੈ ਮੈਰਿਟ ਵਾਈਜ਼ ਉਸ ਕੀ ਠੀਕ ਹੈ ਕੀ ਗਲਤ ਹੈ ਉਸ ਦਾ ਜਿਹੜਾ ਹੈ ਉਹ ਜਾਇਜ਼ਾ ਲਿਆ ਜਾਣਾ ਚਾਹੀਦਾ। ਔਰ ਇਹ ਜਿਹੜੀਆਂ ਰਾਈਵਲਰੀਜ਼ ਜਿਸ ਡਾਇਰੈਕਸ਼ਨ ਜਾ ਰਹੀਆਂ ਨੇ ਇਸ ਗੱਲ ਦਾ ਧਿਆਨ ਰਹੇ ਕਿ ਇਹ ਇੱਕ ਨਾਰਮਲ ਬਾਰਡਰ ਦਾ ਝਗੜਾ ਨਹੀਂ ਹੈ ਵਿਦ ਅ ਰੀਅਲ ਨਿਊਕਲੀਅਰ ਰਿਸਕ, ਇਨ ਰੀਅਲ ਰਿਸਕ ਹੈ। ਔਰ ਜੇ ਕੱਲ ਨੂੰ ਕੁਝ ਹੁੰਦਾ ਹੈ ਔਰ ਅਸੀਂ ਇਸ ਦਾ ਠੀਕ ਕੋਈ ਜਿਹੜਾ ਹੈ ਉਹ ਹੱਲ ਨਹੀਂ ਕੱਢਦੇ ਤੇ ਸਾਡੀ ਕੰਪਲੈਸੈਂਸੀ, ਸਾਡੀ ਇਨਵੋਲਵਮੈਂਟ, ਅਸੀਂ ਵੀ ਇਸ ਗੁਨਾਹ ਤੋਂ ਨਹੀਂ ਬਖਸ਼ੇ ਜਾ ਸਕਦੇ। ਸੋ ਮੈਂ ਸਮਝਦਾ ਵੀ ਇਹ ਬੀਬੀ ਰੈਡਫੋਰਡ ਦਾ ਬੜਾ ਬੋਲਡ ਐਨਾਲਿਸਿਸ ਹੈ ਐਂਡ
ਟਰੂ ਐਨਾਲਿਸਿਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇੱਥੇ ਲੈਣੇ ਅਪਡੇਟ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਲੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।